ਪੰਜਾਬੀ ਰੇਡੀਓ USA ਸੁਣਨ ਵਾਲੇ ਸਾਰੇ ਸਾਡੇ ਮਾਣਿਕ ਸਰੋਤਿਆਂ ਦਾ ਨਿੱਘਾ ਜੀ ਆਇਆਂ ਆਖਦੇ ਹਾਂ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ। ਤੇ ਸਾਡੇ ਸਰੋਤੇ ਤੇ ਵਿਊਅਰਸ ਨੂੰ ਪਤਾ ਕਿ ਅਸੀਂ ਇਹ ਪ੍ਰੋਗਰਾਮ ਲੈ ਕੇ ਆਉਂਦੇ ਹਾਂ ਟੈਕਨੋਲੋਜੀ ਦੀ ਦੁਨੀਆ ਵਿੱਚ ਕੀ ਚੱਲ ਰਿਹਾ ਉਹਦੇ ਸੰਬੰਧ ਵਿੱਚ ਅਸੀਂ ਗੱਲਬਾਤ ਕਰਦੇ ਹਾਂ। ਤੇ ਹਰ ਵਾਰੀ ਇੱਕ ਨਵਾਂ ਟੌਪਿਕ ਅਸੀਂ ਲੈ ਕੇ ਆਉਂਦੇ ਹਾਂ, ਆਪਣੇ ਸਰੋਤਿਆਂ ਦੇ ਨਾਲ ਤੇ ਵਿਊਅਰਸ ਦੇ ਨਾਲ ਸਾਂਝ ਪਾਉਂਦੇ ਹਾਂ। ਤੇ ਇਸ ਵਾਰ ਇੱਕ ਅਸੀਂ ਬੜਾ ਹੀ ਖਾਸ ਟੌਪਿਕ ਲੈ ਕੇ ਆਏ ਹਾਂ, ਕਿਉਂਕਿ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਵਿੱਚ ਦੇਖਦੇ ਹਾਂ ਕਿ ਸਾਡੀ ਜ਼ਿੰਦਗੀ ਦੇ ਵਿੱਚ ਸੋਸ਼ਲ ਮੀਡੀਆ ਦਾ ਕਾਫੀ ਰੋਲ ਹੈ ਇੱਕ ਹਿਸਾਬ ਦੇ ਨਾਲ। ਤੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਐਜ਼ ਅ ਮਾਈਨੋਰਿਟੀ ਕਮਿਊਨਿਟੀ, ਸਿੱਖਾਂ ਨੂੰ ਕਹਿ ਲਓ ਜਾਂ ਪੰਜਾਬੀਆਂ ਨੂੰ ਕਹਿ ਲਓ, ਇੱਕ ਖਾਸ ਤਰ੍ਹਾਂ ਦੀ ਸਮੱਸਿਆ ਆਉਂਦੀ ਆ। ਉਹ ਇਹ ਹੈ ਕਿ ਜਿਹੜੇ ਸੋਸ਼ਲ ਮੀਡੀਆ ਉੱਪਰ ਫੇਕ ਪ੍ਰੋਫਾਈਲ ਜਾਂ ਜਿਹੜੀ ਡਿਸਇਨਫੋਰਮੇਸ਼ਨ ਜਾਂ ਮਿਸਇਨਫੋਰਮੇਸ਼ਨ ਪੈਸ਼ ਕੀਤੀ ਜਾਂਦੀ ਆ ਇੱਕ ਸੋਸ਼ਲ ਮੀਡੀਆ ਫੇਕ ਪ੍ਰੋਫਾਈਲਸ ਦੇ ਨਾਲ, ਉਹਦੇ ਸੰਬੰਧ ਦੇ ਵਿੱਚ ਅਸੀਂ ਗੱਲਬਾਤ ਕਰਨੇ ਹਾਂ। ਤੇ ਸਾਡੇ ਨਾਲ ਅੱਜ ਜੁੜੇ ਨੇ ਅਰਵਿੰਦਰ ਸਿੰਘ ਕੰਗ ਜੀ। ਅਰਵਿੰਦਰ ਸਿੰਘ ਕੰਗ ਉਹਨਾਂ ਦਾ ਕਾਫੀ ਜ਼ਿਆਦਾ ਤਜਰਬਾ ਹੈਗਾ ਟੈਕਨੋਲੋਜੀ ਸੈਕਟਰ ਦੇ ਵਿੱਚ। ਤੇ ਆਪਾਂ ਥੋੜ੍ਹੀ ਜਿਹੀ ਇਹਨਾਂ ਤੋਂ ਬਰੀਫ ਇੰਟਰੋਡਕਸ਼ਨ ਵੀ ਲਵਾਂਗੇ ਇਹਨਾਂ ਦੇ ਸੰਬੰਧ ਦੇ ਵਿੱਚ, ਇਹਨਾਂ ਦੇ ਪ੍ਰੋਫਾਈਲ ਦੇ ਸੰਬੰਧੀ, ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਪਹਿਲੀ ਵਾਰ ਰੂਬਰੂ ਹੋ ਰਹੇ ਪੰਜਾਬੀ ਰੇਡੀਓ USA ਦੇ ਵਿੱਚ, ਤੇ ਉਹ ਕਾਫੀ ਵਾਰ ਸਾਡੇ ਨਾਲ ਪਹਿਲਾਂ ਵੀ ਰੂਬਰੂ ਹੋਏ ਆ ਐਜ਼ ਅ ਸਬਜੈਕਟ ਮੈਟਰ ਐਕਸਪਰਟ। ਪਰ ਇਸ ਸੰਬੰਧ ਦੇ ਵਿੱਚ ਉਹਨਾਂ ਦਾ ਕਾਫੀ ਐਨਾਲਿਸਿਸ ਹੈਗਾ, ਕਾਫੀ ਸਟੱਡੀ ਆ। ਸੋ ਅਸੀਂ ਨਿੱਘਾ ਜੀ ਆਖਦੇ ਹਾਂ ਸਰਦਾਰ ਅਰਵਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸੋ ਮੈਂ ਕਹਿੰਦਾ 1-1.5 ਮਿੰਟ ਦੇ ਵਿੱਚ ਤੁਸੀਂ ਪਲੀਜ਼ ਆਪਣੇ ਬਾਰੇ ਥੋੜੀ ਬਰੀਫ ਜਾਣਕਾਰੀ ਆਪਣੇ ਵਿਊਅਰਸ ਤੇ ਸਰੋਤਿਆਂ ਨਾਲ ਸਾਂਝੀ ਕਰੋ, ਫਿਰ ਆਪਾਂ ਅੱਜ ਦੀ ਗੱਲਬਾਤ ਨੂੰ ਕਰਾਂਗੇ ਜੀ। ਬਹੁਤ ਧੰਨਵਾਦ ਹਰਵਿੰਦਰ। ਮੇਰਾ ਨਾਮ ਅਰਵਿੰਦਰ ਸਿੰਘ ਹੈਗਾ ਤੇ ਮੈਂ ਟੈਕਨੋਲੋਜੀ ਸੈਕਟਰ ਦੇ ਵਿੱਚ ਪਿਛਲੇ 15 ਦੇ ਲਗਭਗ ਸਾਲ ਤੋਂ ਟੈਕਨੋਲੋਜੀ ਸੈਕਟਰ ਦੇ ਵਿੱਚ ਐਕਟਿਵ ਹੈਗਾ। ਸੋ ਵੇਰੀਅਸ ਡਿਫਰੈਂਟ ਰੋਲਸ ਇਨਕਲੂਡਿੰਗ ਸਟਾਰਟਿੰਗ ਹੈ ਨਾ, ਮੈਂ ਆਪਣੀ ਟੈਕ ਕੰਪਨੀ ਜਿਹੜੀ ਗਵਰਨਮੈਂਟਸ ਦੇ ਲਈ ਸੌਫਟਵੇਅਰ ਬਿਲਡ ਕਰਦੀ ਸੀਗੀ ਉਹ ਸਟਾਰਟ ਕੀਤੀ ਸੀ। ਦੈਟ ਵਾਜ਼ ਵਨ ਆਫ ਮਾਈ ਸਟਾਰਟਅਪਸ। ਤੇ ਮੇਰੀ ਹੁਣ ਆਪਣੀ ਪਿਪਲ ਲੈਬਸ ਕਰਕੇ ਇੱਕ ਸੌਫਟਵੇਅਰ ਸਰਵਿਸ ਏਜੰਸੀ ਹੈਗੀ ਆ। ਸੋ ਆਈ ਰਨ ਦੈਟ। ਮੇਰੇ ਨਾਲ ਦੀ ਨਾਲ ਇੰਟਰਸਟ ਜਿਹੜਾ ਹੈਗਾ ਉਹ ਲਿੰਗੁਇਸਟਿਕਸ, ਪੰਜਾਬੀ ਲਿੰਗੁਇਸਟਿਕਸ ਮੇਰਾ ਕੰਮ ਹੈਗਾ ਐਂਡ ਪਬਲਿਸ਼ਡ ਵਰਕ ਹੈਗਾ। ਤੇ ਨਾਲ ਦੀ ਨਾਲ ਪੰਜਾਬੀ ਲੈਂਗੁਏਜ ਦੇ ਕੰਟੈਕਸ ਦੇ ਵਿੱਚ ML ਮਸ਼ੀਨ ਲਰਨਿੰਗ ਤੇ AI ਦੇ ਵਿੱਚ ਦੋਜ਼ ਆਰ ਸਮ ਆਫ ਦ ਸਬਜੈਕਟਸ ਜਿਹੜੇ ਮੇਰੇ ਇੰਟਰਸਟ ਦੇ ਵਿੱਚ ਹੈਗੇ। ਪਰ ਉਹਦੇ ਨਾਲ ਨਾਲ ਜਿਹੜਾ ਕਰੀਅਰ ਸੀਗਾ, ਕਿਉਂਕਿ ਜਰਨਲਿਜ਼ਮ ਮੇਰੇ ਸਭ ਤੋਂ ਪਹਿਲੀ ਜੌਬ ਜਿਹੜੀ ਹੈਗੀ ਆ ਜਰਨਲਿਜ਼ਮ ਬ੍ਰਾਂਡਿੰਗ ਇਹਨਾਂ ਦੇ ਦੁਆਲੇ ਰਹੀ ਆ। ਸੋ ਇਹ ਮੇਰੇ ਇੰਟਰਸਟ ਮੈਟਰਸ ਨੇ। ਜਰਨਲਿਜ਼ਮ ਹੋ ਗਿਆ ਤੇ ਜਿਹੜੀ ਸਾਈਕੋਲੋਜੀ ਆਫ ਕਨਵਰਸੇਸ਼ਨ ਹੋ ਗਈ ਜਾਂ ਸਾਈਕੋਲੋਜੀ ਆਫ ਨੈਰੇਟਿਵਸ ਹੋ ਗਿਆ। ਸੋ ਇਹ ਮੇਰਾ ਥੋੜ੍ਹਾ ਜਿਹਾ ਬੈਕਗਰਾਊਂਡ ਹੈਗਾ ਜੀ। ਜੀ ਧੰਨਵਾਦ। ਸੋ ਆਪਾਂ ਫੇਕ ਪ੍ਰੋਫਾਈਲਸ ਦੀ ਗੱਲ ਕੀਤੀ। ਅੱਜ ਕੱਲ੍ਹ ਫੇਕ ਪ੍ਰੋਫਾਈਲ ਦੀ ਭਰਮਾਰ ਆ। ਤੁਸੀਂ ਫੇਸਬੁੱਕ ਦੇਖ ਲਓ, ਇੰਸਟਾਗ੍ਰਾਮ ਦੇਖ ਲਓ, ਟਵਿੱਟਰ ਦੇ ਉੱਤੇ ਤੇ ਮੈਨੂੰ ਲੱਗਦਾ ਕੁਛ ਜ਼ਿਆਦਾ ਹੀ ਆ। ਸੋ ਆਪਾਂ ਸਭ ਤੋਂ ਪਹਿਲਾਂ ਆਪਣੀ ਮੁੱਢਲੀ ਗੱਲਬਾਤ ਕਰਦੇ ਕਿ ਫੇਕ ਪ੍ਰੋਫਾਈਲ ਹੈ ਕੀ, ਉਹਨੂੰ ਕਹਿੰਦੇ ਕਿਹਨੂੰ ਜੀ। ਕਿਸੇ ਵੀ ਬੰਦੇ ਕੋਈ ਬੰਦੇ ਦਾ ਨਾਰਮਲ ਪ੍ਰੋਫਾਈਲ ਵੀ ਹੋ ਸਕਦਾ, ਤੇ ਉਹਨੂੰ ਕਿੱਦਾਂ ਤੁਸੀਂ ਆਇਡੈਂਟੀਫਾਈ ਕਰਦੇ ਹੋ ਕਿ ਆਹ ਫੇਕ ਪ੍ਰੋਫਾਈਲ ਹੈ ਤੇ ਨਾਰਮਲ ਪ੍ਰੋਫਾਈਲ? ਹਾਂਜੀ, ਜਿਹਨੂੰ ਤੁਸੀਂ ਹਿਸਟੋਰੀਕਲ ਕੰਟੈਕਸਟ 'ਚ ਨਵਾਂ ਫਿਨੋਮੀਨਾ ਨਹੀਂ ਹੈਗਾ, ਸਿਰਫ ਉਹਦੇ ਮਾਡਲਸ ਨਵੇਂ ਬਣੇ ਹੈਗੇ। ਜਿਹਨੂੰ ਪੁਰਾਣੇ ਕੰਟੈਕਸਟ ਦੇ ਵਿੱਚ ਵੇਖਣਾ ਹੋਵੇ ਤਾਂ ਅਸੀਂ ਇੱਕ ਵਰਡ ਆਉਂਦਾ ਹੈਗਾ ਟਰੋਜਨ ਹਾਰਸ, ਹੈ ਨਾ, ਜਿਹੜੀ ਇਲੀਅਡ ਦੇ ਨੈਰੇਟਿਵ ਹੈਗੇ ਆ ਉਹਦੇ ਵਿਚਕਾਰ ਟਰੋਜਨ ਹਾਰਸ ਵਾਜ਼ ਮਤਲਬ ਇੱਕ ਵਾਰ ਦੀ ਟੈਕਨੀਕ ਸੀਗੀ ਜਿਹੜਾ ਪ੍ਰਟੈਂਡ ਕਰਦਾ ਗਿਫਟ ਵਜੋਂ ਐਨਮੀ ਲਾਈਨਸ ਦੇ ਅੰਦਰ ਜਾਣ ਦੇ ਲਈ ਯੂਜ਼ ਹੋਇਆ। ਤੇ ਉਹਦੇ ਵਿੱਚ ਲੁਕੇ ਹੋਏ ਜਿਹੜੇ ਇੰਪਰਸਨੇਟਡ ਸੈਨਿਕ ਹੁੰਦੇ ਸੀਗੇ ਉਹ ਅੰਦਰੋਂ ਇੱਕ ਹਿਸਾਬ ਨਾਲ ਅਟੈਕ ਕਰਦੇ ਸੀਗੇ। ਸੋ ਫੇਕ ਹੁਣ ਜਿਹੜੀ ਇਨਫੋਰਮੇਸ਼ਨ ਹੈਗੀ ਆ ਸਦਾ ਹੀ ਉਹ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਦੇਖੋ, ਇਨਫੋਰਮੇਸ਼ਨ ਆਪਣੇ ਆਪ ਦੇ ਵਿੱਚ ਰਿਐਲਿਟੀ ਦਾ ਪ੍ਰੀਕਰਸਰ ਹੁੰਦੀ ਹੈ ਜਾਂ ਪੋਸਟ ਕਰਸਰ ਵੀ ਹੁੰਦੀ ਹੈ। ਪ੍ਰੀਕਰਸਰ ਦਾ ਮਤਲਬ ਇਹ ਹੈ ਕਿ ਜੋ ਅਸੀਂ ਗਰਾਊਂਡ ਦੇ ਉੱਤੇ ਕ੍ਰੀਏਟ ਕਰਨਾ ਹੈਗਾ ਉਹਦੇ ਬਾਰੇ ਪਹਿਲਾਂ ਅਸੀਂ ਨੈਰੇਟਿਵ ਖੜਾ ਕਰਦੇ ਹਾਂ। ਇਹ ਅਸੀਂ ਕਈ ਤਰੀਕਿਆਂ 'ਚ ਵੇਖਿਆ। ਅਸੀਂ ਜਦੋਂ ਇਰਾਕ US ਵਾਰ ਹੋਈ ਉਹਦੇ ਵਿੱਚ ਵੇਖਿਆ ਜਿਵੇਂ ਕਿਵੇਂ ਨੈਰੇਟਿਵ ਖੜਾ ਕੀਤਾ ਗਿਆ। ਤੇ ਪੋਸਟ ਐਨਾਲਿਸਿਸ ਕਿ ਹਿਸਟਰੀ ਤੋਂ ਉੱਤੋਂ ਕੋਈ ਲੋਕੀ ਸਿੱਖਦੇ ਕੀ ਆ, ਇਹਦਾ ਜਿਹੜਾ ਨੈਰੇਟਿਵ ਹੈਗਾ ਉਹ ਵੀ ਨੈਰੇਟਿਵ 'ਚੋਂ ਬਹੁਤ ਬਿਲਡ ਹੁੰਦਾ। ਸੋ ਇਹ ਜਿਹੜੀਆਂ ਇਸ ਕਰਕੇ ਜਿਹੜੀ ਨੈਰੇਟਿਵ ਬਿਲਡਿੰਗ ਆ ਉਹ ਆਮ ਤੌਰ 'ਤੇ ਪਹਿਲਾਂ ਕਿਵੇਂ ਹੁੰਦੀ ਸੀਗੀ। ਪਹਿਲਾਂ ਜਿਹੜੇ ਬਰੋਡਕਾਸਟ ਮੀਡੀਅਮ ਸੀਗੇ ਉਹ ਆਮ ਤੌਰ ਦੇ ਉੱਤੇ ਜਿਵੇਂ ਤੁਸੀਂ ਆਪਣੇ ਕਿਸੇ ਵੀ ਕੰਟਰੀ ਦੇ ਵਿੱਚ ਵੇਖ ਲਓ ਉਹ ਗਵਰਨਮੈਂਟ ਕੰਟਰੋਲਡ ਹੁੰਦੇ ਆ। ਔਰ ਉਹਦਾ ਮੇਨ ਰੀਜ਼ਨ ਇਹ ਹੁੰਦਾ ਕਿ ਜਿਹੜਾ ਨੈਰੇਟਿਵ ਹੋਵੇ ਉਹ ਇੱਕ ਹੀ ਪੱਖੀ ਹੋਵੇ।
ਸੋਸ਼ਲ ਮੀਡੀਆ ਨੇ ਇੱਕ ਹਿਸਾਬ ਨਾਲ ਉਹਨੂੰ ਡੈਮੋਕ੍ਰੇਟਾਈਜ਼ ਕਰਤਾ ਕਿ ਕੋਈ ਵੀ ਕੁਝ ਵੀ ਬੋਲ ਸਕਦਾ, ਪਰ ਕੋਈ ਵੀ ਕੁਝ ਵੀ ਬੋਲ ਸਕਦਾ, ਕੋਈ ਸੁਣ ਕੀ ਰਿਹਾ ਆ, ਇਸ ਗੱਲ ਤੇ ਡਿਪੈਂਡ ਕਰਦਾ ਕਿ ਕਿੱਧਰ ਵੇਟੇਜ ਜ਼ਿਆਦਾ ਵੱਧ ਰਹੀ ਆ। ਸੋ ਜਿਹੜੇ ਨਵੇਂ ਫਾਰਮ ਆਫ ਕਮਿਊਨੀਕੇਸ਼ਨ ਹੋ ਗਏ, ਉਹਨੂੰ ਕੰਟਰੋਲ ਕਰਨ ਦੇ ਜਿਹੜੇ ਟੈਕਨੀਕਸ ਨੇ, ਉਹਦੇ ਵਿੱਚ ਫੇਕ ਪ੍ਰੋਫਾਈਲਸ ਜਿਹੜੀਆਂ, ਉਹ ਇੱਕ ਹਿਸਾਬ ਨਾਲ ਤੁਸੀਂ ਆਜ਼ਾਦ ਕਹਿ ਲਓ। ਹੁਣ ਉਹਦੇ ਵਿੱਚ ਜਿਹੜੇ ਐਕਟਰਸ ਨੇ ਪਿੱਛੇ ਉਹਨੂੰ ਪਲੇ ਕਰਦੇ, ਉਹ ਕਈ ਤਰ੍ਹਾਂ ਦੇ ਐਕਟਰਸ ਨੇ। ਐਕਟਰਸ ਦਾ ਮਤਲਬ ਵੀ ਉਹ ਜਿਹੜੇ ਫੇਕ ਪ੍ਰੋਫਾਈਲਸ ਨੂੰ ਬਣਾ ਰਹੇ ਨੇ ਜਾਂ ਓਪਰੇਟ ਕਰ ਰਹੇ ਨੇ, ਹੈ ਨਾ, ਉਹ ਕਈ ਤਰ੍ਹਾਂ ਦੇ ਐਕਟਰਸ ਹੋ ਸਕਦੇ, ਉਹ ਗਵਰਨਮੈਂਟ ਆਰਗੇਨਾਈਜੇਸ਼ਨਸ ਵੀ ਹੋ ਸਕਦੀਆਂ ਨੇ, ਉਹ ਸਪੈਸ਼ਲ ਇੰਟਰਸਟ ਗਰੁੱਪ ਵੀ ਹੋ ਸਕਦੇ ਆ, ਰੋਗ ਐਲੀਮੈਂਟਸ ਵੀ ਹੋ ਸਕਦੇ ਆ, ਇੱਕ ਪਾਰਟਿਕੂਲਰ ਥਾਟ ਪ੍ਰੋਸੈਸ ਜਿਹੜੀ ਇੰਪਲੀਮੈਂਟ ਕਰਨੀ ਹੈ ਲੋਕਾਂ ਦੇ ਵਿੱਚ, ਕਾਪੀ ਹੋ ਸਕਦੇ ਆ। ਸੋ ਉਹਦੇ ਦੁਆਲੇ ਇੰਪਰਸਨੇਸ਼ਨ, ਫੋਰ ਐਗਜ਼ਾਮਪਲ, ਸੋ ਬੇਸਿਕਲੀ ਫੇਕ ਪ੍ਰੋਫਾਈਲ ਕੀ ਹੋਇਆ, ਕੋਈ ਵੀ ਇੱਕ ਇੰਡੀਵਿਜੂਅਲ ਹੋਵੇ, ਉਹਨੇ ਮਲਟੀਪਲ ਪ੍ਰੋਫਾਈਲਸ ਕ੍ਰੀਏਟ ਕੀਤੀਆਂ ਹੋਣ ਡਿਪੈਂਡਿੰਗ ਔਨ ਵੱਖਰੇ ਵੱਖਰੇ ਪਰਸੋਨਾਸ, ਤੇ ਉਹਦੇ ਨਾਲ ਉਹ ਵੱਖਰੇ ਵੱਖਰੇ ਨੈਰੇਟਿਵ ਜਿਹੜੇ ਹੈਗੇ ਆ ਉਹ ਲੋਕਾਂ ਦੇ ਵਿੱਚ ਸੀਡ ਕਰ ਰਿਹਾ ਹੋਵੇ। ਹਾਂਜੀ, ਸੋ ਕਹਿੰਦੇ ਨਾ ਕਿ ਜੇ ਕੋਈ ਜੰਗ ਜਿੱਤੀ ਜਾਂਦੀ ਆ ਤੇ ਉਹ ਸਾਰਿਆਂ ਤੋਂ ਪਹਿਲਾਂ ਮਨ ਦੇ ਵਿੱਚ, ਦਿਮਾਗਾਂ ਦੇ ਵਿੱਚ ਲੜੀ ਜਾਂਦੀ ਆ। ਪਿੱਛੇ ਜੇ ਰਾਜਨਾਥ ਸਿੰਘ ਹੋਣਾ ਦਾ ਜਿਹੜੇ ਉਸ ਟਾਈਮ ਤੇ ਉੱਤੇ ਇੰਡੀਆ ਦੇ ਡਿਫੈਂਸ ਮਿਨਿਸਟਰੀ ਸ਼ਾਇਦ ਹੁਣ ਵੀ ਹੈ, ਤੇ ਉਹ ਗੱਲਬਾਤ ਕਰ ਰਹੇ ਸੀ ਕਿ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਵਾਰ ਹੁੰਦੀ ਆ, ਉਹ ਨੈਰੇਟਿਵ ਦੀ ਵਾਰ ਹੁੰਦੀ ਹੈ। ਸੋ ਨੈਰੇਟਿਵ ਦੀ ਵਾਰ ਦੇ ਵਿੱਚ ਜਿਹੜੀ ਜੰਗ ਆ ਪਹਿਲਾਂ ਮਨ ਵਿੱਚ ਜਿੱਤੀ ਜਾਂਦੀ ਆ ਤੇ ਫਿਰ ਜ਼ਮੀਨ ਦੇ ਉੱਤੇ ਜਿੱਤੀ ਜਾਂਦੀ ਹੈ। ਸੋ ਉਹ ਜਿਹੜੀ ਤੁਸੀਂ ਗੱਲ ਕਹੀ ਆ ਉਹਨੂੰ ਥੋੜਾ ਜਿਹਾ ਤੇ ਆਪਾਂ ਸਿੱਖ ਕੰਟੈਕਸਟ ਦੇ ਵਿੱਚ ਦੇਖਦੇ ਹਾਂ। ਆਪਾਂ ਕੁਝ ਐਗਜ਼ਾਮਪਲਸ ਲੈ ਲਈਏ, ਹੈ ਨਾ, ਉਹਦੇ ਨਾਲ ਗੱਲ ਸ਼ਾਇਦ ਥੋੜੀ ਛੇਤੀ ਸਮਝ ਆ ਜਾਵੇ। ਤੁਸੀਂ ਕੁਝ ਐਗਜ਼ਾਮਪਲ ਦੇ ਸਕਦੇ ਫੇਕ ਪ੍ਰੋਫਾਈਲ ਦੀ, ਜਿਨ੍ਹਾਂ ਨੇ ਤੁਸੀਂ ਨੈਰੇਟਿਵ ਦੇ ਇਨਫਲੂਐਂਸ ਦੀ ਗੱਲ ਕੀਤੀ ਹੈ, ਉਹਨੂੰ ਆਪਣੀ ਰੀਸੈਂਟਲੀ ਇਨਫਲੂਐਂਸ ਕੀਤਾ ਹੋਵੇ? ਹਾਂਜੀ, ਦੋ ਐਗਜ਼ਾਮਪਲ ਬੜੇ ਐਪਰੈਂਟ ਹੋਣਗੇ। ਇੱਕ ਤਾਂ ਜੇ ਤੁਸੀਂ 1970s 75 78 ਦੇ ਆਸ-ਪਾਸ ਦੀਆਂ ਅਖਬਾਰਾਂ ਵੇਖੋ ਤੇ ਉਹਦੇ ਦੁਆਲੇ ਸਿੱਖ ਨੈਰੇਟਿਵ ਦੇਖੋ, ਤੇ ਉਹਦੇ ਵਿੱਚ ਹਰੇਕ ਵਰਡ ਦੇ ਮਗਰ ਹਾਰਡ ਲਾਈਨਰ, ਸੈਪਰੇਟਿਸਟ, ਇੱਦਾਂ ਦੇ ਵਰਡ ਜਿਹੜੇ ਸੀਗੇ ਸਿੱਖਾਂ ਦੁਆਲੇ ਯੂਜ਼ ਹੋਣੇ ਸ਼ੁਰੂ ਹੋ ਗਏ ਸੀਗੇ। ਸੋ ਜਦੋਂ ਅਸੀਂ ਇਸ ਗੱਲ ਨੂੰ ਵੇਖਦੇ ਹਾਂ ਕਿ ਜਦੋਂ 1984 ਹੋਇਆ, ਉਸ ਤੋਂ ਬਾਅਦ ਜਿਹੜੀ ਇੱਕ ਹਿਸਾਬ ਨਾਲ ਉਹ ਕਹਿੰਦੇ ਸਭ ਤੋਂ ਵੱਡਾ ਮੈਂਡੇਟ, ਹੈ ਨਾ, ਪ੍ਰਾਈਮ ਮਿਨਿਸਟਰ ਮੋਦੀ ਜਿਹੜੇ ਸੀਗੇ, ਉਸ ਤੋਂ ਬਾਅਦ ਉਦੋਂ ਦਾ ਮੈਂਡੇਟ ਜਿਹੜਾ ਰਾਜੀਵ ਗਾਂਧੀ ਨੂੰ ਮਿਲਿਆ, ਉਹ ਸ਼ਾਇਦ PM ਮੋਦੀ ਵੇਲੇ ਹੀ ਟੁੱਟਿਆ ਸੀਗਾ। ਨਹੀਂ ਤੇ ਜਿੰਨੀ ਜ਼ਿਆਦਾ ਵੋਟ ਜਿਹੜੀ ਆ ਉਹ ਪ੍ਰਾਈਮ ਮਿਨਿਸਟਰ ਰਾਜੀਵ ਗਾਂਧੀ ਨੂੰ ਮਿਲੀ ਸੀਗੀ, ਉਹ ਬੜੀ ਹੈਰਾਨੀਜਨਕ ਗੱਲ ਹੈ ਕਿ ਦੇਸ਼ ਦੇ ਵਿੱਚ ਐਡਾ ਵੱਡਾ ਨਰਸੰਹਾਰ ਹੋਇਆ ਹੋਵੇ। ਤਾਂ ਉਹਦਾ ਰੀਜ਼ਨ ਇਹ ਸੀਗਾ ਕਿ ਉਸ ਤੋਂ ਪਹਿਲਾਂ ਦੀਆਂ ਜੇ ਤੁਸੀਂ ਖਬਰਾਂ ਵੇਖੋਗੇ, ਖਬਰਾਂ ਬਾਹਰ ਪਬਲਿਸ਼ ਕਿਵੇਂ ਹੋ ਰਹੀਆਂ ਸੀਗੀਆਂ, ਨੈਰੇਟਿਵ ਕੀ ਵੱਜ ਰਿਹਾ ਸੀਗਾ, ਹੈ ਨਾ, ਕਿ ਲੋਕ ਕੌਣ ਨੇ। ਇਸੇ ਤਰ੍ਹਾਂ ਜੇ ਤੁਸੀਂ ਰਵਾਂਡਨ ਜੈਨੋਸਾਈਡ ਵੇਖੋ, ਉਹਦੇ ਵਿੱਚ ਤੁਸੀਂ ਵੇਖੋ ਕਿ ਹੁਤਸੀਜ਼ਨ ਤੁਤੂਸ ਦੇ ਦੁਆਲੇ ਜਿਹੜਾ ਸਭ ਤੋਂ ਵੱਡਾ ਮਤਲਬ ਉਹਦੇ ਵਿੱਚ ਜਿਹੜਾ ਜਿਸ ਚੀਜ਼ ਨੇ ਉਸਨੂੰ ਅਬੈਟ ਕੀਤਾ ਜਾਂ ਹੈਲਪ ਕੀਤਾ, ਉਹਦੇ ਵਿੱਚ ਨੈਰੇਟਿਵ ਸੀਗਾ। ਜੇ ਤੁਸੀਂ ਮਾਡਰਨ ਕੰਟੈਕਸਟ ਦੇ ਵਿੱਚ ਵੇਖਣਾ ਹੈ, ਮੈਥੋਂ ਇੱਕ ਸਟੈਪ ਹੋਰ ਪਿੱਛੇ ਲੈਣਾ, ਜੋ ਵੀ ਲੋਕਾਂ ਦੇ ਦਿਮਾਗ 'ਚ ਇਮੇਜ ਬਣਦੀ ਹੈ, ਉਹ ਇਕੱਲੇ ਨੈਰੇਟਿਵ ਦੇ ਨਾਲ ਨਹੀਂ ਬਣਦੀ, ਉਹ ਲੋਕਾਂ ਦੀ ਜੋ ਲੋਕਾਂ ਦਾ ਐਕਸਪੀਰੀਅੰਸ ਹੁੰਦਾ, ਉਹ ਕਹਿੰਦਾ ਕਿ ਪਰਸਨ ਇਜ਼ ਅ ਪ੍ਰਿਜ਼ਨਰ ਆਫ ਦੇਅਰ ਓਨ ਐਕਸਪੀਰੀਐਂਸਿਸ। ਜਿਹੜਾ ਲੋਕਾਂ ਦਾ ਐਕਸਪੀਰੀਅੰਸ ਹੁੰਦਾ ਆ, ਉਹਦੇ ਨਾਲ ਬਹੁਤ ਵੱਡਾ ਇੰਪੈਕਟ ਪੈਂਦਾ, ਪਰ ਕੰਸਿਸਟੈਂਟਲੀ ਉਹਨੂੰ ਵੀ ਭੰਨਣ ਦੇ ਲਈ ਨੈਰੇਟਿਵ ਆਮ ਤੌਰ 'ਤੇ ਯੂਜ਼ ਹੁੰਦਾ। ਜਿਹੜਾ ਮੈਂ ਇਸ ਗੱਲ ਨੂੰ ਕਹਿੰਦਾ ਕਿ ਜਿਹੜਾ ਕਿਸਾਨੀ ਮੋਰਚਾ ਸੀਗਾ, ਉਹ ਸਿੱਖ ਸੰਘਰਸ਼ ਨਹੀਂ ਸੀਗਾ, ਉਹ ਕਿਸਾਨਾਂ ਦੀ ਇੱਕ ਐਜੀਟੇਸ਼ਨ ਸੀ ਜਿਹਦੇ ਵਿੱਚ ਸਿੱਖ ਪ੍ਰੈਜ਼ੈਂਟ ਸੀਗਾ। ਪਰ ਉਹਦੇ ਵਿੱਚ ਜਦੋਂ ਸਿੱਖ ਪ੍ਰੈਜ਼ੈਂਟ ਸੀਗੇ, ਤੇ ਸਿੱਖਾਂ ਦਾ ਜਿਹੜਾ ਬਾਹਰ, ਜਦੋਂ ਤੁਸੀਂ ਨੈਰੇਟਿਵ ਵੇਖੋ ਇੰਡੀਆ ਤੋਂ ਬਾਹਰ, ਕਿਉਂਕਿ ਮੈਂ ਬਹੁਤ ਪੰਜਾਬ ਤੋਂ ਬਾਅਦ ਇੰਡੀਆ ਦੇ ਵਿੱਚ ਮੈਂ ਬਹੁਤ ਟਰੈਵਲ ਕੀਤਾ ਹੋਇਆ, ਉਹਦੇ ਵਿੱਚ ਜਿਹੜਾ ਸਿੱਖਾਂ ਦਾ ਨੈਰੇਟਿਵ ਆ ਬਿਲਕੁਲ ਡਿਫਰੈਂਟ ਤਰ੍ਹਾਂ ਦਾ। ਲਾਈਟ ਹਾਰਟਡ ਲੋਕ, ਸ਼ਰਾਬ ਪੀਣ ਲੋਕ, ਐਂਡ ਬਾਲੀਵੁੱਡ ਕੰਸਿਸਟੈਂਟਲੀ ਇਸ ਚੀਜ਼ ਨੂੰ ਸੀਡ ਕਰਦਾ ਰਿਹਾ ਹੈ। ਪਰ ਜਦੋਂ ਮੋਰਚਾ ਲੱਗਾ ਤੇ ਜਿਹੜਾ ਸਿੱਖਾਂ ਦਾ ਪੰਜਾਬ ਦਾ ਜਿਹੜਾ ਐਕਸਪੀਰੀਅੰਸ ਸੀਗਾ, ਜਿਹੜਾ ਲੋਕਾਂ ਨੇ ਔਨ ਗਰਾਊਂਡ ਕੀਤਾ, ਉਹ ਇਹ ਸੀਗਾ ਕਿ ਦਾਨੇ ਲੋਕ ਨੇ, ਉੱਥੇ ਵਿਮਨ ਸਿਕਿਉਰਿਟੀ ਪੂਰੀ ਬਾਰਡਰ ਦੇ ਉੱਤੇ ਹੈਗੀ ਸੀਗੀ, ਇਹ ਲੋਕ ਪੈਸ਼ਨੇਟ ਨੇ ਇੰਪੈਕਟ ਦੇ ਦੁਆਲੇ। ਤੇ ਗਵਰਨੈਂਸ ਜਿਹੜੀ ਆ ਉੱਥੇ, ਰੈਗ ਪਿਕਰਸ ਜਿਹੜੇ ਸੀਗੇ, ਉਹਨਾਂ ਦੇ ਬੱਚੇ ਪੜ੍ਹਾਏ ਜਾਣ ਲੱਗੇ, ਕੋਈ ਜਿਹੜਾ ਮਰਜ਼ੀ ਆ ਕੇ ਉੱਥੇ ਰੋਟੀ ਖਾ ਸਕਦਾ ਸੀ, ਸਿਕਿਉਰਿਟੀ ਪ੍ਰੋਵਾਈਡ ਸੀਗੀ। ਸੋ ਬੜਾ ਡਿਫਰੈਂਟ ਫਾਰਮ ਆਫ ਗਵਰਨੈਂਸ ਜਿਹੜਾ ਸੀਗਾ ਲੋਕਾਂ ਨੇ ਐਕਸਪੀਰੀਅੰਸ ਕੀਤਾ। ਹੁਣ ਤੁਸੀਂ ਉਸ ਤੋਂ ਬਾਅਦ ਦਾ ਜੇ ਨੈਰੇਟਿਵ ਵੇਖੋ, ਇੱਕੋ ਦਮ ਇਮੀਡੀਏਟ ਬਾਅਦ, ਤਾਂ ਉਹ ਦੋ ਤਰ੍ਹਾਂ ਦੀ ਰਾਈਜ਼ ਹੋਈ ਕਨਵਰਸੇਸ਼ਨ ਦੇ ਵਿੱਚ। ਇੱਕ ਤਾਂ ਬਹੁਤ ਜ਼ਿਆਦਾ ਐਕਸਟ੍ਰੀਮ, ਜਿਹਨੂੰ ਤੁਸੀਂ ਕਹਿ ਸਕਦੇ ਰਾਈਟ ਐਂਡ ਲੈਫਟ ਕਨਵਰਸੇਸ਼ਨਸ ਰਾਈਜ਼ ਹੋਈਆਂ, ਜਿਨ੍ਹਾਂ ਵਿੱਚੋਂ ਇੱਕ ਸੀਗਾ ਜਿਹਨੂੰ ਤੁਸੀਂ ਕਹਿ ਸਕਦੇ ਕਿ ਹੈ ਨਾ, ਆਪਣੇ ਰਾਜ ਦੀ ਜਿਹੜੀ ਸਿੱਖਾਂ ਦੇ ਵਿੱਚ ਜਿਹੜੀ ਸੋਵਰੈਨਿਟੀ ਦੀ ਗੱਲ ਹੈ, ਉਹ ਸਦਾ ਉਹ ਐਜ਼ ਅ ਸੋਵਰਨ ਪੀਪਲ, ਉਹ ਤਾਂ ਅਰਦਾਸ ਦੇ ਵਿੱਚ ਸ਼ਾਮਲ ਹੈ। ਪਰ ਉਹ ਹਾਂਜੀ,
ਉਹ ਤਾਂ ਰਹੀ ਵੀ ਹੈ ਹਨਾ ਉਹ ਰਹੇਗੀ ਹਨਾ, ਪਰ ਉਹਨੂੰ ਜਿਸ ਹਿਸਾਬ ਨਾਲ ਰੰਗ ਤੇ ਕਿਤੇ ਬਾਕੀਆਂ ਦੇ ਉੱਤੇ ਜਿਵੇਂ ਅਟੈਕ ਕੀਤਾ ਗਿਆ, ਜਿਨ੍ਹਾਂ ਨੂੰ ਤੁਸੀਂ ਕਹਿ ਸਕਦੇ ਹਾਂ ਕਿ ਫਰੈਂਡਸ ਵਿਦਨ ਅਦਰ ਕਮਿਊਨਿਟੀ ਸੀਗੇ ਹਨਾ, ਜਿਵੇਂ ਇਹ ਕਿਹਾ ਗਿਆ ਪੰਜਾਬ ਦੀ ਸਾਰੀ ਪ੍ਰੋਬਲਮ ਦਾ ਜੜ ਜਿਹੜੇ ਨੇ ਉਹ ਕਾਮਰੇਡਸ ਨੇ ਜਾਂ ਦੂਸਰੀਆਂ ਆਰਗੇਨਾਈਜੇਸ਼ਨ ਦੂਜੇ ਧਰਮ ਨੇ, ਉਹ ਸਾਰਾ ਨੈਰੇਟਿਵ ਮੋਰਚੇ ਦੇ ਵਿਚਲਾ ਜਿਹੜਾ ਐਕਸਪੀਰੀਅੰਸ ਦਾ ਨੈਰੇਟਿਵ ਸੀਗਾ ਉਹਨੂੰ ਭੰਨਣ ਦਾ ਇੱਕ ਨੈਰੇਟਿਵ ਸੀਗਾ। ਹੁਣ ਕੁਐਸਚਨ ਇਹ ਉੱਠਦਾ ਕਿ ਉਸ ਨੈਰੇਟਿਵ ਨੂੰ ਚਲਾਉਣ ਵਾਲੇ ਕੌਣ ਸਨ। ਆਮ ਤੌਰ ਤੇ ਲੱਗਦਾ ਕਿ ਉਹ ਆਰਗੈਨਿਕ ਨੈਰੇਟਿਵ ਸੀਗਾ, ਬਟ there is enough evidence out there, ਜਿਵੇਂ ਬੈਂਜਾਮਿਨ ਸਟ੍ਰਿਕ ਕਰਕੇ ਇੱਕ ਸੈਂਟਰ ਆਫ ਇਨਫੋਰਮੇਸ਼ਨ ਰੈਜ਼ਿਲੀਅੰਸ ਹੈਗੇ ਆ, ਉਹਦੇ ਨਾਨ ਪ੍ਰੋਫਿਟ ਆ, ਉਹਦੇ ਵਿੱਚ ਉਹ ਇਨਵੈਸਟੀਗੇਟਿਵ ਜਰਨਲਿਸਟ ਨੇ, ਉਹਦੇ ਇਨਵੈਸਟੀਗੇਟਿਵ ਡਾਇਰੈਕਟਰ ਨੇ, ਉਹਨਾਂ ਨੇ ਇਹ 2021 ਦੇ ਵਿੱਚ ਪਹਿਲੀ ਰਿਪੋਰਟ ਕੱਢੀ ਸੀਗੀ ਕਿ ਜਿਹਦੇ ਵਿੱਚ ਬਹੁਤ ਜ਼ਿਆਦਾ ਇੱਕ ਕੋਆਰਡੀਨੇਟਡ ਫੇਕ ਅਕਾਊਂਟ ਪਰਸੋਨਾ ਸੀਗੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ, ਜਿਨ੍ਹਾਂ ਦੀ ਪ੍ਰੋਫਾਈਲ ਜਿਹੜੀ ਪਿਕਚਰ ਸੀਗੀ ਉਹ ਸਿੱਖਸ ਵਜੋਂ ਸੀਗੀ। ਉਹਨਾਂ ਦੇ ਨੈਰੇਟਿਵ ਜਿਹੜੇ ਸੀਗੇ ਉਹ ਕੁਝ ਸਿੱਖ ਪੱਖੀ ਹੁੰਦੇ ਸੀਗੇ, ਬਟ ਉਹਨਾਂ ਦਾ ਕੰਮ ਇਹੀ ਹੁੰਦਾ ਸੀਗਾ ਕਿ ਕਨਵਰਸੇਸ਼ਨ ਨੂੰ ਜਿੰਨਾ ਡਿਵਿਸਿਵ ਕਰਕੇ ਫਿਊਲ ਕਰਨਾ, ਬਾਕੀਆਂ ਤੇ ਅਟੈਕ ਕਰਨਾ, ਜਿਹੜੇ ਪਾੜੇ ਨੇ ਉਹ ਹੋਰ ਵਧਾਉਣੇ, ਜਿਹੜੀਆਂ ਜਿਹਨੂੰ ਤੁਸੀਂ ਕਹਿ ਸਕਦੇ ਆ ਜਿਹੜੀਆਂ ਫਾਲਟ ਲਾਈਨਸ ਨੇ, ਫਾਲਟ ਲਾਈਨਸ ਉਹ ਹੁੰਦੀਆਂ ਜਿਹੜੇ ਅਨਰਿਜ਼ੋਲਵਡ ਇਸ਼ੂਜ਼ ਹੋਣ, ਉਹ ਫਾਲਟ ਲਾਈਨਸ ਨੂੰ ਹੋਰ ਚੌੜੇ ਕਰਨਾ, ਰਾਈਟ। ਸੋ ਇਹ ਸਾਰਾ ਕੁਝ ਜੇ ਤੁਸੀਂ ਇਹਦੀ ਸਟੱਡੀ ਵੱਲ ਜਾਓ ਤੇ ਤੁਹਾਨੂੰ ਕਲੀਅਰਲੀ ਦਿਖਦਾ ਕਿ ਇਹਦੇ ਵਿੱਚ ਫੇਕ ਪ੍ਰੋਫਾਈਲਸ ਵਰ ਯੂਜ਼ਡ ਐਜ਼ ਅ ਟੂਲ, ਐਂਡ ਸਿਰਫ ਆਪਣੀ ਕਮਿਊਨਿਟੀ ਦੇ ਵਿੱਚ ਨਹੀਂ ਹੈਗਾ। ਤੁਸੀਂ ਜਦੋਂ ਪਿਛਲੀਆਂ ਇਲੈਕਸ਼ਨਸ ਹੋਈਆਂ ਨੇ, US ਇਲੈਕਸ਼ਨਸ ਹੋਈਆਂ ਨੇ, ਉਹਦੇ ਵਿੱਚ ਇਸ ਗੱਲ ਦਾ ਬੜਾ ਰੌਲਾ ਰਿਹਾ ਕਿ ਰਸ਼ੀਅਨ ਪ੍ਰੋਪਗੇਸ਼ਨ ਜਿਹੜਾ ਕੈਂਬਰਿਜ ਐਨਾਲਿਟਿਕਾ ਤੋਂ ਕਰਕੇ ਸੋਸ਼ਲ ਮੀਡੀਆ ਕੰਪਨੀਆਂ ਤੇ ਐਗਜ਼ੈਕਟਲੀ। ਸੋ ਹੁਣ ਤੁਸੀਂ ਉਹਦੀ ਕੰਟੀਨਿਊਏਸ਼ਨ ਦੇਖ ਰਹੇ ਹੋ, ਜਿਵੇਂ ਥੋੜੇ ਦਿਨ ਪਹਿਲਾਂ 2 ਪੈਰਲਲ ਖਬਰਾਂ ਆਈਆਂ। ਇੱਕ ਸੈਂਟਰ ਆਫ ਇਨਫੋਰਮੇਸ਼ਨ ਰੈਜ਼ਿਲੀਅੰਸ ਨੇ ਰਿਪੋਰਟ ਕੱਢੀ, ਜਿਹਦੇ ਵਿੱਚ ਉਹਨਾਂ ਇਹ ਕਿਹਾ ਕਿ ਬਹੁਤ ਜ਼ਿਆਦਾ ਅਜੇ ਵੀ ਉਹ ਸਿੱਖ ਪਰਸੋਨਾਸ ਨੇ ਜਿਹੜੇ ਉਹ ਡਿਵੈਲਪ ਕਰਕੇ ਤੇ ਉਹ ਗਵਰਨਮੈਂਟ ਨੈਰੇਟਿਵ ਜਿਹੜਾ ਉਹਨੂੰ ਪ੍ਰਮੋਟ ਕਰ ਰਹੇ ਆ, ਖਾਲਿਸਤਾਨੀ ਸਿੱਖ ਡਿਵਾਈਡ ਜਿਹੜਾ ਆ ਉਹਨਾਂ ਨੂੰ ਸੈਪਰੇਟ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਜਦਕਿ one is a political ambition of certain parts of the Sikh society, others may not have that ambition। ਦੂਸਰਾ, ਪਰ ਨਾਲ ਦੀ ਨਾਲ ਹੀ ਸੇਮ ਟਾਈਮ ਦੇ ਉੱਤੇ ਜਿਹੜੀਆਂ ET ਐਂਡ ਹੋਰ ਦੇ ਵਿੱਚ ਨਿਊਜ਼ ਲੱਗੀਆਂ ਕਿ ਚਾਈਨਾ ਬੇਸਡ ਅਕਾਊਂਟਸ ਨੇ ਜਿਹੜੇ, ਸੋ ਦੇਰ ਆਰ ਲੋਟ ਆਫ ਪਲੇਅਰਸ ਇਨ ਦਿਸ ਗੇਮ, ਐਂਡ ਸਾਰਿਆਂ ਦੇ ਆਪੋ ਆਪਣੇ ਏਜੰਡੇ ਨੇ। ਸੋ ਇੱਕ ਤਰੀਕਾ ਇਹ ਹੁੰਦਾ ਕਿ ਆਪਾਂ ਨੂੰ, ਕਿਉਂਕਿ ਇਸ ਗੱਲ ਬਾਰੇ ਕੈਂਬਰਿਜ ਐਨਾਲਿਟਿਕਾ ਹੋ ਗਏ ਜਾਂ ਸੋਸ਼ਲ ਮੀਡੀਆ ਦੇ ਪ੍ਰਭਾਵ ਦੇ ਵਿੱਚ ਅਸੀਂ ਇਸ ਚੀਜ਼ ਨੂੰ ਕੁਝ ਕਵਰ ਕੀਤਾ ਇਸ ਹੱਦ ਨੂੰ, ਸੋ ਉਹਦੇ ਵਿੱਚ ਇਹ ਚੀਜ਼ ਹੁੰਦੀ ਹੈ ਕਿ ਆਮ ਬੰਦੇ ਕੋਲ ਇੰਨੀ ਸਮਰੱਥਾ ਨਹੀਂ ਹੁੰਦੀ ਚੀਜ਼ਾਂ ਨੂੰ ਸਮਝਣ ਦੀ, ਜਿਹੜੇ ਕਿ ਆਪਾਂ ਇਸ ਟਾਕ ਸ਼ੋਅ ਦੇ ਦੁਆਰਾ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਸਮਝ ਆ ਜਾਏ ਸਾਰਿਆਂ ਨੂੰ। ਤੁਹਾਡੇ ਵਰਗੇ ਸਬਜੈਕਟ ਮੈਟਰ ਐਕਸਪਰਟ ਅਸੀਂ ਇਸੇ ਲਈ ਲੈ ਕੇ ਆਉਂਦੇ ਜਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਰ ਜਿਹੜੀ ਤੁਸੀਂ ਗੱਲ ਕੀਤੀ ਕਿ ਚਾਈਨਾ ਬੇਸਡ ਜਾਂ ਪਾਕਿਸਤਾਨ ਬੇਸਡ ਜਾਂ ਕੈਨੇਡਾ ਬੇਸਡ ਇੱਦਾਂ ਦੀ ਗੱਲਾਂ ਬਾਤਾਂ ਅਖਬਾਰਾਂ ਦੇ ਵਿੱਚ ਜਾਂ ਲੋਕਲ ਨਿਊਜ਼ਪੇਪਰ ਡਿਸਕੋਰਸ ਦਾ ਹਿੱਸਾ ਬਣਦੀ ਹੈ, ਉਹ ਹੁੰਦਾ ਕਿ ਜੇ ਕੋਈ ਚੀਜ਼ ਨੂੰ ਸਮਝਣ ਨੂੰ ਪਏ ਤਾਂ ਉਹਨੂੰ ਇੰਨਾ ਕੁ ਗੰਦਲਾ ਕਰ ਦਿਓ ਕਿ ਆਮ ਬੰਦੇ ਦੀ ਸਮਝ ਤੋਂ ਗੱਲ ਬਾਹਰ ਹੋ ਜਾਏ, ਸੋ ਇਹਨੂੰ ਡਿਸਇਨਫੋਰਮੇਸ਼ਨ ਦਾ ਵੀ ਨਾਂ ਜਿਹੜਾ ਉਹ ਦਿੱਤਾ ਜਾਂਦਾ। ਆਪਾਂ ਕੁਛ ਗੱਲਬਾਤ ਤੁਸੀਂ ਉੱਥੇ ਆਉਂਦੇ ਆਪਣੀ ਗੱਲਬਾਤ ਦੇ ਉੱਤੇ ਕਿ ਜਿਹੜੇ ਫੇਕ ਪ੍ਰੋਫਾਈਲਸ ਆ ਉਹਦੀ ਆਪਾਂ ਐਗਜ਼ਾਮਪਲ ਕੋਈ ਸਪੈਸੀਫਿਕ ਲੈ ਸਕੀਏ ਤਾਂ ਕਿ ਆਪਣੇ ਸਰੋਤਿਆਂ ਨੂੰ ਗੱਲ ਸਮਝ ਆ ਜਾਏ, ਜਿਨ੍ਹਾਂ ਨੇ ਨੈਰੇਟਿਵ ਨੂੰ ਚੇਂਜ ਕਰਨ ਦੀ ਜਾਂ ਪਾਸੇ ਲਿਜਾਣ ਦੀ ਕੋਸ਼ਿਸ਼ ਕੀਤੀ। ਜੇ ਕੁਝ ਸਪੈਸੀਫਿਕ ਨਾਮ ਹੋਣ ਜਾਂ ਪ੍ਰੋਫਾਈਲ ਬਾਰੇ ਤੁਸੀਂ ਜਾਣਕਾਰੀ ਦੇਣੀ ਚਾਹੋ, ਜੇ ਨਹੀਂ ਵੀ ਆ ਤੇ ਤਾਂ ਵੀ ਆਪਾਂ ਆਪਣੀ ਅਗਲੀ ਗੱਲਬਾਤ ਉੱਤੇ। ਹਾਂਜੀ, there are a number of profile handles out there, ਜਿਨ੍ਹਾਂ ਦਾ there is ਇੱਕ ਪ੍ਰੋਫਾਈਲ ਹੈਗੀ ਆ, ਆਈ ਥਿੰਕ ਉਹਦਾ ਮੈਂ ਹੁਣੇ 2 ਦਿਨ ਪਹਿਲਾਂ ਹੀ ਦੇਖ ਕੇ ਹਟਿਆ ਸੀ, ਖਾਲਸਾ ਪੰਥ ਗਾਜੇ ਕਰਕੇ ਪ੍ਰੋਫਾਈਲ ਦਾ ਨਾਮ ਆ। it's a very pro right wing ਹਿੰਦੂਤਵ ਪਰ ਉਹ ਕਿਵੇਂ ਕਿਸ ਹਿਸਾਬ ਨਾਲ ਕਰਦੇ ਆ, ਉਹ ਜਿਹੜਾ ਵਾਰੀਅਰ ਐਸਪੈਕਟ ਆ ਉਹਦਾ, ਕਸ਼ਤਰੀ ਐਸਪੈਕਟ ਉਹ ਪਿਕ ਕੀਤਾ ਤੇ ਉਹਨੂੰ ਉਧਰ ਹੀ ਸਪਿਨ ਕਰ ਲਿਆ, ਰਾਈਟ। ਸੋ ਦੇਰ ਆਰ ਨੰਬਰ ਆਫ ਅਦਰ ਪ੍ਰੋਫਾਈਲਸ। ਮੈਂ ਆਪਣੇ ਥੋੜੇ ਦਿਨ ਪਹਿਲਾਂ ਟਵੀਟ ਕੀਤਾ ਸੀ, 2 ਮਹੀਨੇ ਪਹਿਲਾਂ ਟਵੀਟ ਕੀਤਾ ਸੀਗਾ। ਆਈ ਵਾਚਡ ਅ ਨੰਬਰ ਆਫ ਪ੍ਰੋਫਾਈਲਸ ਜਿਹੜੀਆਂ ਸਿੱਖ ਹਿਸਟਰੀ ਦੇ ਬਾਰੇ, ਦੇ ਹੈਵ ਬਿਲਟ ਅ ਲੋਟ ਆਫ ਫੋਲੋਇੰਗ ਸਿੱਖ ਹਿਸਟਰੀ। ਉਹ ਕਿੱਦਾਂ ਬਿਲਡ ਕਰਨ ਦੀਆਂ ਨੇ, ਉਹ ਕੀ ਕਰਨਗੀਆਂ, ਦਿਲ ਪਿਕ ਅਪ ਇਨਫੋਰਮੇਸ਼ਨ ਫਰੋਮ ਸਿੱਖ ਹਿਸਟਰੀ। ਉਹਦੇ ਚੋਂ ਕੁਛ ਇੱਕ ਟਰੁੱਥ ਹੋਊਗੀ, ਲੈਟਸ ਸੇ 60% ਟਰੁੱਥ ਹੋਈ ਜਾਂ 40% ਟਰੁੱਥ ਹੋਈ, ਪਰ ਨਾਲ ਦੀ ਨਾਲ ਉਹ ਸਪਿਨ ਕਰਨ ਲੱਗ ਪੈਣੀਆਂ ਉਸ ਚੀਜ਼ ਨੂੰ, ਸੋ ਦੇ ਬਿਲਟ ਅ ਪ੍ਰੋਫਾਈਲ ਫੋਲੋਇੰਗ ਥਿੰਗਸ ਫਰੋਮ ਸਿੱਖ ਹਿਸਟਰੀ, ਉਹਦੀਆਂ ਇਮੇਜਸ ਕੱਢ ਕੇ ਲਿਆਂਦੀਆਂ, ਉਹਦੇ ਜਿਹਦੇ ਵਿੱਚ ਲੋਕਾਂ ਨੂੰ ਲੱਗੇ ਕਿ ਵੈਲਿਊਏਬਲ ਆ, ਐਂਡ ਦੇ ਸਟਾਰਟ ਫੋਲੋਇੰਗ ਇਟ,
ਬਟ ਹੌਲੀ-ਹੌਲੀ ਉਹਨਾਂ ਨੇ ਕੀ ਕਰਨਾ ਹੁੰਦਾ ਹੈ ਕਿ ਉਹਨਾਂ ਨੇ ਇੰਜੈਕਟ ਕਰਨਾ ਸ਼ੁਰੂ ਕਰ ਦੇਣਾ ਹੁੰਦਾ ਪ੍ਰੋਪੇਗੈਂਡਾ, ਰਾਈਟ? ਸੋ ਜਨਤਾ ਨੂੰ ਓਵਰ ਦਾ ਟਾਈਮ ਇਹ ਲੱਗਦਾ ਕਿ ਯਾਰ ਅਸੀਂ ਤਾਂ ਰਾਈਟ ਲੋਕਾਂ ਨੂੰ ਹੀ ਫੋਲੋ ਕਰ ਰਹੇ ਹਾਂ, ਜਿਹੜੀ ਸਾਡੀ ਇਨਫੋਰਮੇਸ਼ਨ ਆ ਰਹੀ ਆ ਉਹ ਬੜੀ ਕਰੈਕਟ ਆ ਰਹੀ ਹੈ। ਦੂਸਰੀ ਚੀਜ਼ ਇਹ ਹੈ ਕਿ ਹਿਊਮਨਸ ਜਿਹੜੇ ਨੇ, ਆਈ ਥਿੰਕ ਜੇ ਤੁਸੀਂ ਸਾਈਕੋਲੋਜੀ ਦੇ ਵਿੱਚ ਆਈਡੀਆ ਇੱਕ ਹੈਗਾ ਆਫ ਦ ਇਰੈਸ਼ਨਲ ਮੈਨ, ਹੈ ਨਾ, ਕਿ ਇੱਕ ਦ ਨੱਜ ਕਰਕੇ ਇੱਕ ਬੁੱਕ ਹੈਗੀ ਆ, ਮਨ ਆਫ ਜਿਹੜੇ ਉਹਦੇ ਕੋ ਰਾਈਟਰ ਸੀਗੇ, ਉਹਨਾਂ ਹੀ ਵਨ, ਆਈ ਥਿੰਕ ਹੀ ਵਨ ਅ ਨੋਬਲ ਪ੍ਰਾਈਜ਼ ਵਿਦ ਬ੍ਰਿੰਗਿੰਗ ਦ ਆਈਡੀਆ ਆਫ ਦ ਇਰੈਸ਼ਨਲ ਮੈਨ। ਬਈ ਉਹ ਤੋਂ ਪਹਿਲਾਂ ਬਿਲੀਵ ਹੁੰਦਾ ਸੀਗਾ ਕਿ ਹਿਊਮਨਸ ਕੋਲੇ ਜੇ ਸਾਰੀ ਇਨਫੋਰਮੇਸ਼ਨ ਹੋਏ ਤਾਂ ਆਪਣੇ ਤਰੀਕੇ ਨਾਲ ਐਕਟ ਕਰਨਗੇ, ਸਹੀ ਐਕਟ ਕਰਨਗੇ। ਪਰ ਹੁਣ ਇਹ ਇਸ ਗੱਲ ਦੇ ਬਾਰੇ everybody started believing, ਮਤਲਬ ਇਸ ਚੀਜ਼ ਨੂੰ ਐਜ਼ ਮਾਡਲ ਵਰਤਿਆ ਜਾਂਦਾ ਕਿ ਹਿਊਮਨਸ ਕੈਨ ਬੀ ਨੱਜਡ, ਹੈ ਨਾ, ਉਹਨਾਂ ਨੂੰ ਕਿਸੇ ਨਾ ਕਿਸੇ ਪਾਸੇ ਨੂੰ ਨੱਜ ਕੀਤਾ ਜਾ ਸਕਦਾ। ਇੱਕ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦਿੰਦਾ, ਜਦੋਂ ਓਬਾਮਾ ਮੈਕੇਨ ਪਹਿਲੀ ਜਿਹੜੀ ਇਲੈਕਸ਼ਨ ਹੋਈ ਸੀਗੀ, ਇਹਦੇ ਵਿੱਚ ਇੱਕ ਨੱਜ ਯੂਨਿਟ ਸੀਗਾ, ਹੈ ਨਾ, ਜਿਹਦੇ ਵਿੱਚ ਬਿਹੇਵੀਅਰਲ ਇਕਨੋਮਿਕਸ ਦੇ ਆਈਡੀਆਜ਼ ਜਿਹੜੇ ਸੀ ਵਿੱਚ ਲਿਆਂਦੇ ਗਏ ਸੀ, ਜਿਹਦੇ ਵਿੱਚ ਸਭ ਤੋਂ ਪਹਿਲਾਂ ਇਹ ਗੱਲ ਨੂੰ ਧਮਾਉਣਾ ਸ਼ੁਰੂ ਕਰ ਦਿੱਤਾ ਗਿਆ ਕਿ ਇਹ ਇਲੈਕਸ਼ਨ ਉਹ ਹੋਊਗੀ ਜਿਸ 'ਚ ਲਾਰਜੈਸਟ ਨੰਬਰ ਆਫ ਯੰਗ ਪੀਪਲ ਵੋਟ ਕਰਨਗੇ। ਠੀਕ ਹੈ ਜੀ, ਉਹਦਾ ਕੋਈ ਫਿਊਚਰ ਦਾ ਕੋਈ ਡੇਟਾ ਤਾਂ ਹੁੰਦਾ ਨਹੀਂ, ਫਿਊਚਰ ਦਾ ਕੋਈ ਗਰਾਊਂਡ ਟਰੂਥ ਤੁਹਾਨੂੰ ਪਤਾ ਨਹੀਂ ਹੁੰਦਾ, ਪਰ ਇਹ ਗੱਲ ਕਹਿਣੀ ਸ਼ੁਰੂ ਕਰਤੀ ਵੀ ਇਹ ਉਹ ਇਲੈਕਸ਼ਨ ਹੋਣੀ ਜਿਸ 'ਚ ਲਾਰਜੈਸਟ ਨੰਬਰ ਆਫ ਯੰਗ ਪੀਪਲ ਨੇ ਵੋਟ ਕਰਨਾ। ਹੁਣ ਜਦੋਂ ਯੰਗ ਹੁੰਦੇ ਆ ਲੋਕੀ, ਹੈ ਨਾ, ਤਾਂ ਉਹ ਰਿਲੇਟਿਵਲੀ ਦੇ ਆਰ ਲੈਸ ਕੰਜ਼ਰਵੇਟਿਵ, ਦੇ ਆਰ ਮੋਰ ਲਿਬਰਲ, ਹੈ ਨਾ, ਤੇ ਉਹਦੇ ਵਿੱਚ ਕੀ ਹੋਇਆ ਕਿ ਜਿਨ੍ਹਾਂ ਨੇ ਵੀ ਉਹ ਕੈਂਪੇਨ ਬਾਰ-ਬਾਰ ਸੁਣੀ, ਉਹਨਾਂ ਦੇ ਦਿਮਾਗ 'ਚ ਇਹ ਹੋਣ ਲੱਗ ਪਿਆ ਕਿ ਜੇ ਅਸੀਂ ਯੰਗ ਹਾਂ, ਅਸੀਂ ਵੋਟ ਨਹੀਂ ਕਰ ਰਹੇ, ਤਾਂ ਵੀ ਆਰ ਫੀਲਿੰਗ ਲੈਫਟ ਆਊਟ। ਠੀਕ ਹੈ ਜੀ, ਸੋ ਕਈ ਵਾਰੀ ਆਪਾਂ ਮੈਸੇਜ ਨੂੰ ਸਿੱਧਾ ਨਹੀਂ ਲੈ, ਫੋਮੋ ਕ੍ਰੀਏਟ ਕੀਤਾ ਜਾਂਦਾ ਹਾਂ, ਹੈ। ਫੋਮੋ। ਸੋ ਕਈ ਵਾਰੀ ਅਸੀਂ ਮੈਸੇਜ ਉਹਦੇ ਨਾਲ ਡੈਫੀਨੇਟਲੀ ਡੈਮੋਕ੍ਰੈਟਿਕ ਪਾਰਟੀ ਨੂੰ ਤਾਂ ਫਾਇਦਾ ਹੋਇਆ, ਪਰ ਜਿਹੜਾ ਸੋ ਮੈਂ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਕਈ ਵਾਰੀ ਜਿਹੜਾ ਨੈਰੇਟਿਵ ਆ ਉਹ ਸਾਨੂੰ ਸਿੱਧਾ ਡਾਇਰੈਕਟਲੀ ਅਟੈਕ ਨਹੀਂ ਕਰਦਾ, ਉਹ ਸਾਡੇ ਅੰਦਰ ਆਈਡੀਆਜ਼ ਸੀਡ ਕਰਨੇ ਸ਼ੁਰੂ ਕਰ ਦਿੰਦਾ। ਇੱਕ ਮਾਰਕੀਟਿੰਗ ਦੀ ਇੱਕ ਬੜੀ ਟੈਕਨੀਕ ਇਹ ਆ ਕਿ ਬਹੁਤ ਵਾਰੀ ਕੰਪਨੀਜ਼ ਨੇ ਜਦੋਂ ਕਿਸੇ ਨੂੰ ਸੇਲ ਕਰਨੀ ਹੁੰਦੀ ਹੈ, ਕਿਸੇ ਪਾਰਟੀਕੂਲਰ ਕੰਪਨੀ ਨੂੰ ਸੇਲ ਕਰਨੀ ਹੁੰਦੀ, ਤਾਂ ਪਹਿਲਾਂ ਐਡਸ ਸ਼ੋ ਕਰਨ ਲੱਗ ਪੈਣਗੇ ਉਸ ਕੰਪਨੀ ਦੇ EMPLOYEES ਨੂੰ। ਸੋ ਬਾਏ ਦ ਟਾਈਮ ਉਹ ਕੰਪਨੀ ਰੀਚ ਆਊਟ ਕਰਦੀ ਆ, ਸੋ ਉਹਨਾਂ ਨੂੰ ਲੱਗਦਾ ਕਿ ਇਹਦਾ ਫੈਮਿਲੀਅਰ ਆਈਡੀਆ ਆ। ਸੋ ਸੇਮ ਥਿੰਗ ਸੋਸ਼ਲ ਮੀਡੀਆ ਦੇ ਉੱਤੇ ਹੋ ਰਿਹਾ, ਤੇ ਖਾਸ ਕਰਕੇ ਜਿਹੜੀ 올ਡਰ ਜਨਰੇਸ਼ਨ ਆ, ਜਿਨ੍ਹਾਂ ਨੂੰ ਸੋਸ਼ਲ ਮੀਡੀਆ ਐਗਜ਼ੈਕਟਲੀ ਯੂਜ਼ ਨਹੀਂ ਕਰਨਾ ਆਉਂਦਾ, ਪਰ ਉਹ ਕੰਟੀਨਿਊਸਲੀ ਸਕਰੋਲ ਕਰ ਰਹੇ ਨੇ, ਉਹਦੇ ਵਿੱਚ ਜਿਹੜਾ ਡੇਟਾ ਫੀਡ ਹੋ ਰਿਹਾ ਆ ਐਂਡ ਜਿਹੜਾ ਉਹਦਾ ਕੰਟਰੋਲ ਆ, ਤੁਸੀਂ ਆਲਰੇਡੀ ਇਹ ਦੇਖ ਰਹੇ ਹੋ ਕਿ ਫੇਸਬੁੱਕ, ਟਵਿੱਟਰ, ਉਹ ਸਾਰਿਆਂ ਦੀ ਜਿਹੜੀ ਮੋਡਰੇਸ਼ਨ ਆ, ਜਿਹੜੇ ਸਿੱਖ ਕੰਟੈਕਸਟ ਨੂੰ ਲੈ ਕੇ ਪੰਜਾਬੀ ਲੈਂਗੁਏਜ ਦੇ ਵਿੱਚ ਜਿਹੜੀ ਹੁੰਦੀ ਆ, ਉਹ ਬਹੁਤ ਬਾਇਸਡ ਆ। ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਆ ਹੁਣ, ਹੈ ਨਾ, ਐਂਡ ਉਹ ਸਾਰੀ ਕਲੋਜ਼ ਸੋਰਸ ਆ, ਉਹਦੇ ਵਿੱਚ ਕੋਈ ਪਾਰਟੀਸਿਪੇਸ਼ਨ ਡਾਇਰੈਕਟਲੀ ਨਹੀਂ ਹੈਗੀ ਕਿਸੇ ਦੀ। ਸੋ ਆਪਣੀ ਕਮਿਊਨਿਟੀ ਬਹੁਤ ਜ਼ਿਆਦਾ ਇਨਫੋਰਮੇਸ਼ਨ ਦੇ ਨਾਲ ਹਿੱਟ ਹੋ ਰਹੀ ਆ, ਤੇ ਜਿਵੇਂ ਤੁਸੀਂ ਪਹਿਲਾਂ ਕਿਹਾ ਦੋ ਤਰੀਕੇ ਨਾਲ, ਇੱਕ ਤਾਂ ਇਨਫੋਰਮੇਸ਼ਨ ਓਵਰਲੋਡ ਦੇ ਨਾਲ ਹਿੱਟ ਹੋ ਰਹੀ ਹੈ ਕਿ ਸਹੀ ਤੇ ਗਲਤ ਦੀ ਪਛਾਣ ਕਰਨੀ ਨਹੀਂ ਆ ਰਹੀ, ਹੈ ਨਾ। ਦੂਸਰੀ ਚੀਜ਼ ਇਹ ਹੋ ਰਹੀ ਹੈ ਕਿ ਇਨਫੋਰਮੇਸ਼ਨ ਜਿਹੜੀ ਲੱਗੇ ਕਿ ਸਹੀ ਆ, ਪਰ ਉਹਦੇ ਵਿੱਚ ਕੋਡਡ ਜਿਹੜੀ ਇਨਫੋਰਮੇਸ਼ਨ ਹੋਵੇ ਉਹ ਹੋਵੇ ਜਿਹੜੀ ਬਿਲਕੁਲ ਟੈਂਜੈਂਸ਼ੀਅਲ, ਜਿਹੜੀ ਬਿਲਕੁਲ ਆਪੋਜ਼ਿਟ ਆ। ਸੋ ਇਸੇ ਕਰਕੇ ਤੁਸੀਂ ਇਹ ਜਿਹੜਾ ਡਿਵਾਈਡ ਹੁਣ ਤੁਸੀਂ ਦੇਖ ਰਹੇ ਹੋ, ਟਕਸਾਲੀਆਂ ਦੇ ਵਿੱਚ ਤੇ ਦੂਸਰਿਆਂ ਦੇ ਵਿੱਚ, ਤੁਸੀਂ ਕੰਟੀਨਿਊਸ ਦੀ ਜਿਹੜੇ ਪੁਰਾਣੇ ਇਸ਼ੂਜ਼ ਆ ਉਹ ਨਿਕਲ ਕੇ ਬਾਹਰ ਆ ਰਹੇ ਆ, ਹੈ ਨਾ, ਜਿਹੜੇ ਸਿੱਖ ਸਟਰਗਲ ਦੇ ਵਿੱਚ ਜਿਹੜੇ ਫਾਈਟ ਕੀਤੇ, ਉਹਨਾਂ ਦੀ ਕ੍ਰੈਡੀਬਿਲਿਟੀ ਦੇ ਉੱਤੇ ਕੁਐਸਚਨ ਕਰਨ ਵਾਲੇ ਨਵੇਂ ਲੀਡਰਸ ਵਾਂਗੂ ਡਿਕਲੇਅਰ। ਸੋ ਇਹ ਸਾਰੀਆਂ ਚੀਜ਼ਾਂ ਸੋਸ਼ਲ ਮੀਡੀਆ ਦੇ ਥਾਣੀ ਬੜੇ ਕੋਆਰਡੀਨੇਟਡ ਤਰੀਕੇ ਦੇ ਨਾਲ ਹੋ ਰਹੀਆਂ। ਜੀ ਜੀ, ਸੋ ਆਪਾਂ ਦੇ ਬਾਰੇ ਇੰਪੈਕਟ ਬਾਰੇ ਤੁਸੀਂ ਥੋੜੀ ਬਹੁਤੀ ਗੱਲ ਕਰ ਹੀ ਦਿੱਤੀ ਕਿ ਇਹਦਾ ਇੰਪੈਕਟ ਕੀ ਹੈ ਸਿੱਖ ਕਮਿਊਨਿਟੀ ਉੱਤੇ। ਸੋ ਉਹਦੇ ਵਿੱਚ ਇੱਕ ਚੀਜ਼ ਇਹੀ ਆ ਕਿ ਆਪਾਂ ਮੋਟੇ ਤੌਰ ਦੇ ਉੱਤੇ ਆਪਾਂ ਨੈਰੇਟਿਵ ਤੇ ਸਟੀਰੀਓਟਾਈਪ ਦੀ ਪ੍ਰੋਪੋਗੇਸ਼ਨ ਹੁੰਦੀ ਆ ਥਰੂ ਇਸ ਪ੍ਰੋਫਾਈਲ। ਉਹਦੇ ਬਾਰੇ ਤੁਸੀਂ ਬਰੀਫਲੀ ਉਹਨੂੰ ਟੱਚ ਕੀਤਾ, ਜੇ ਉਹਦੇ ਬਾਰੇ ਥੋੜਾ ਹੋਰ ਵਿਸਥਾਰ ਦੇ ਨਾਲ ਦੱਸੋਗੇ ਕਿ ਕਿੱਦਾਂ ਸਟੀਰੀਓਟਾਈਪਿੰਗ ਜਿਹੜੀ ਆ ਉਹਨੂੰ ਵਧਾਇਆ ਜਾਂਦਾ ਜਾਂ ਵਧਾਇਆ ਗਿਆ। ਇਹਦਾ ਤੁਸੀਂ ਪ੍ਰਾਈਮ ਐਗਜ਼ਾਮਪਲ ਇਸ ਟਾਈਮ ਕੈਨੇਡਾ 'ਚ ਵੇਖਣ ਨੂੰ ਦੇਖ ਰਹੇ ਹੋ, ਹੈ ਨਾ। ਕੈਨੇਡਾ ਦੇ ਵਿੱਚ ਇਹ ਅਪਕਮਿੰਗ ਇਲੈਕਸ਼ਨਸ ਤੋਂ ਪਹਿਲਾਂ ਬਹੁਤ ਜ਼ਿਆਦਾ ਅਕਾਊਂਟਸ ਨੇ ਜਿਹੜੇ ਐਕਟੀਵੇਟ ਹੋਏ ਨੇ, ਹੈ ਨਾ। ਉਹਨਾਂ 'ਚੋਂ ਇੱਕ ਅਕਾਊਂਟ ਦੇ ਬਾਰੇ ਮੈਂ ਥੋੜ੍ਹੇ ਦਿਨ ਪਹਿਲਾਂ ਹੀ ਜਿਵੇਂ ਆਪਣੇ ਅਕਾਊਂਟ ਤੋਂ ਟਵੀਟ ਵੀ ਕੀਤਾ ਸੀਗਾ, ਕੈਨੇਡੀਅਨ ਜਰਨਲਿਸਟ ਵਜੋਂ ਪ੍ਰਟੈਂਡ ਕਰਕੇ, ਤੇ ਕੰਟੀਨਿਊਸਲੀ ਸਿੱਖ ਅਕਾਊਂਟਸ, ਸਿੱਖ ਆਈਡੈਂਟਿਟੀ, ਉਹਨੂੰ ਟਾਰਗੇਟ ਬਣਾਇਆ ਜਾ ਰਿਹਾ। And it becomes really important ਕਿ at this point of time, ਬਾਕੀ ਕੰਟਰੀਜ਼ ਦੇ ਵਾਂਗੂ ਕੈਨੇਡਾ ਵੀ ਸੌਰਟ ਆਫ ਰਿਸੈਸ਼ਨਰੀ ਪੀਰੀਅਡ ਚੋਂ ਨਿਕਲ ਰਿਹਾ, ਜਿਹਦੇ ਵਿੱਚ ਇਨਫਲੇਸ਼ਨ ਬਹੁਤ ਹਾਈ ਆ, ਹੈ ਨਾ, ਤੇ ਜੌਬਸ ਘਟੀਆਂ ਹੋਈਆਂ ਨੇ। ਸੋ ਆਮ ਜਨਤਾ ਜਿਹੜੀ ਹੈ ਦੇਰ ਐਂਗਰੀ, ਐਂਟੀ ਇਨਕੰਬੈਂਸੀ ਹੈਗੀ ਆ, ਹੈ ਨਾ, ਗਰਾਊਂਡ ਦੇ ਉੱਤੇ। ਪਰ ਉਸ ਐਂਟੀ ਇਨਕੰਬੈਂਸੀ ਨੂੰ ਮਤਲਬ ਜਿਹੜਾ ਜਿਵੇਂ ਹੁਣ ਹਰਜੀਤ ਸਿੰਘ ਸੱਜਣ ਦੇ ਉੱਤੇ ਅਟੈਕ ਹੋਇਆ ਸੀਗਾ, ਤਾਂ ਉਹ ਇੰਨਾ ਕੋਆਰਡੀਨੇਟਡ ਤਰੀਕੇ ਨਾਲ ਹੋਇਆ
ਗਲੋਬ ਐਂਡ ਮੇਲ ਨੇ ਉਹਦੇ ਆਰਟੀਕਲ ਛਾਪੇ ਜਿਹਨੂੰ ਉਹਨੇ ਕੰਪਲੀਟਲੀ ਹਰਜੀਤ ਸਿੰਘ ਸੱਜਣ ਨੇ ਡੀਬੰਕ ਕੀਤਾ, ਪਰ ਉਹਦੇ ਨਾਲ ਦੇ ਨਾਲ ਉਹਦੀ ਸੋਸ਼ਲ ਮੀਡੀਆਜ਼ ਨੇ ਉਹਦੀ ਕੀ ਕਨਵਰਸੇਸ਼ਨ ਤੋਰੀ। ਸੋਸ਼ਲ ਮੀਡੀਆਜ਼ ਨੇ ਉਹਦੀ ਕਨਵਰਸੇਸ਼ਨ ਇਹ ਤੋਰੀ ਕਿ ਸਿਕਸ ਆਰ ਟੇਕਿੰਗ ਓਵਰ ਜਿਹੜੀ ਕੈਨੇਡੀਅਨ ਪੋਲਿਟਿਕਸ ਆ, ਤੇ ਜਿਹੜਾ ਉਹੀ ਮਤਲਬ ਜਿਹੜਾ ਰਿਐਕਸ਼ਨ ਸੀਗਾ ਜਿਹੜੀ ਕੰਜ਼ਰਵੇਟਿਵ ਸੁਸਾਇਟੀ ਚੋਂ ਹਨਾ, ਉਹਦਾ ਰਿਐਕਸ਼ਨ ਉਹ ਬਹੁਤ ਜਨਰੇਟ ਕਰਨ ਦੀ ਕੋਸ਼ਿਸ਼ ਕੀਤੀ। ਫੋਰਚੂਨੇਟਲੀ ਕੈਨੇਡੀਅਨ ਸੁਸਾਇਟੀ ਕੰਪੈਰੇਟਿਵਲੀ ਪਹਿਲਾਂ ਵੀ ਇਦਾਂ ਹੋ ਚੁੱਕਿਆ ਜਦੋਂ ਅੱਜ ਤੋਂ 3 ਇਲੈਕਸ਼ਨਾਂ ਪਹਿਲਾਂ ਇਦਾਂ ਦੀ ਹੀ ਵੌਇਸਿਸ ਉੱਠਣੀਆਂ ਸ਼ੁਰੂ ਹੋਈਆਂ ਸੀਗੀਆਂ, ਪਰ ਕੈਨੇਡੀਅਨਸ ਵੋਟਡ ਕੰਪਲੀਟਲੀ ਅਗੇਂਸਟ ਇਟ। ਪਰ ਹੁਣ ਮੈਨੂੰ ਲੱਗਦਾ ਕਿਉਂਕਿ ਐਂਟੀ ਇਨਕਮੈਂਸੀ ਬਹੁਤ ਜ਼ਿਆਦਾ ਹੈਗੀ ਆ, ਸੋ ਉਹਨੂੰ ਜਿਹੜਾ ਕਲਰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਐਂਡ ਗਲੋਬ ਐਂਡ ਮੇਲ ਇਜ਼ ਅਨਦਰ ਪੀਸ ਲਾਈਕ, ਸੋ ਇਹ ਸਾਰੇ ਸੋਸ਼ਲ ਮੀਡੀਆ ਇਕੋਸਿਸਟਮ ਦੇ ਵਿੱਚ ਜਿਹੜੇ ਮੇਨ ਨਿਊਜ਼ ਆਰਗੇਨਾਈਜੇਸ਼ਨ ਨੇ ਉਹ ਵੀ ਆਪਣੀ ਪੋਜੀਸ਼ਨਿੰਗ ਲੈਂਦੇ ਆ, ਕਿਉਂਕਿ ਇਨ ਦਾ ਐਂਡ ਨਿਊਜ਼ ਇਜ਼ ਅ ਬਿਜ਼ਨਸ, ਤੇ ਉਹਦੇ ਹਰੇਕ ਦੇ ਨਿਊਜ਼ ਦੇ ਪੜ੍ਹਨ ਵਾਲੇ ਡਿਫਰੈਂਟ ਸੈਗਮੈਂਟ ਦੇ ਲੋਕ ਨੇ। ਕਈ ਫਾਰ ਲੈਫਟ ਨੇ, ਜਿੱਦਾਂ MSNBC ਨੂੰ ਹੀ ਵੇਖਣਗੇ US ਦੇ ਵਿੱਚ, ਕਈ ਫਾਰ ਰਾਈਟ ਨੇ ਉਹ ਫੌਕਸ ਨਿਊਜ਼ ਨੂੰ ਹੀ ਵੇਖਣਗੇ, ਤੇ ਉਹ ਆਪੋ ਆਪਣੇ ਇਕੋਸਿਸਟਮ ਬਬਲਸ ਦੇ ਵਿੱਚ ਬਣੇ ਹੋਏ ਆ। ਸੋ ਇਸੇ ਤਰ੍ਹਾਂ ਗਲੋਬ ਐਂਡ ਮੇਲ ਨੇ ਆਪਣੀ ਪੋਜੀਸ਼ਨਿੰਗ ਜਿਹੜੀ ਉਹ ਫਾਰ ਰਾਈਟ ਕੀਤੀ, ਉਸ ਫਾਰ ਰਾਈਟ ਵੌਇਸਿਸ ਨੂੰ ਉਹ ਦੇ ਰਿਹਾ, ਪਰ ਉਹਦੇ ਆਲੇ ਦੁਆਲੇ ਜਿਹੜਾ ਜਿਹੜੀ ਹੇਟ ਜਨਰੇਟ ਕਰਨ ਦੀ ਤੇ ਐਂਟਾਈ ਇਮੀਗ੍ਰੈਂਟ, ਐਂਟਾਈ ਸਿਕਸ, ਐਂਟਾਈ ਮਾਈਨੋਰਿਟੀ ਜਿਹੜਾ ਨੈਰੇਟਿਵ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਉਹ ਉਹਦੇ ਤੁਸੀਂ ਫਿਜ਼ੀਕਲ ਇਫੈਕਟ ਨਾ ਵੀ ਦੇਖੋ, ਪਰ ਉਹਦੇ ਨੈਰੇਟਿਵ ਇੰਪੈਕਟ ਜਿਹੜੇ ਆ ਉਹ ਤੁਹਾਨੂੰ ਦਿਖਣੇ ਸ਼ੁਰੂ ਹੋ ਗਏ ਆਮ ਤੌਰ ਤੇ ਸੋਸ਼ਲ ਮੀਡੀਆ ਉੱਪਰ ਆਪਾਂ ਦੇਖ ਰਹੇ। ਜਦੋਂ ਤੁਸੀਂ ਕਿਹਾ ਕਿ ਰਿਸੈਸ਼ਨਰੀ ਟਾਈਮ ਦੇ ਵਿੱਚੋਂ ਜਾ ਰਹੀ ਦੁਨੀਆ, ਉਹਦੇ ਵਿੱਚ ਜਿਹੜੇ ਸਭ ਤੋਂ ਜਿਹੜੇ ਇਮੀਗ੍ਰੈਂਟ ਹੁੰਦੇ ਈਜ਼ੀ ਟਾਰਗੇਟ ਹੁੰਦੇ। ਸੋ ਇਕੱਲੇ ਯੂਰਪ ਦੇ ਵਿੱਚ ਐਂਟਾਈ ਮੁਸਲਿਮ ਵੇਵ ਜਿਹੜੀ ਚੱਲ ਰਹੀ ਆ, ਤੇ ਇੱਕ ਹਿਸਾਬ ਦੇ ਨਾਲ ਜਿੰਨਾ ਕੁ ਮੈਂ ਐਨਾਲਾਈਜ਼ ਕਰਦਾ ਹਨਾ, US ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਪੁਰਾਣੇ ਰਹਿ ਚੁੱਕੇ ਪ੍ਰੈਜ਼ੀਡੈਂਟ, ਉਹਨਾਂ ਦੇ ਵੱਲੋਂ ਜਿਹੜੇ ਨੈਰੇਟਿਵ ਲਗਾਤਾਰ ਐਂਟਾਈ ਏਸ਼ੀਅਨ ਘੜੇ ਜਾ ਰਹੇ ਆ, ਜਾਂ ਹੋਰ ਵੀ ਸੋਸ਼ਲ ਮੀਡੀਆ ਇਨਫਲੂਐਂਸਰ ਇਲਨ ਮਸਕ ਵਰਗਿਆਂ ਦੇ ਜਿੱਦਾਂ ਦੇ ਸਟੈਂਡ ਲਾਏ ਹੋਏ ਆ। ਸੋ ਉਹਦੇ ਕਰਕੇ ਵੀ ਜਿਹੜਾ ਕੈਨੇਡਾ ਵਾ, ਮੈਨੂੰ ਇਹ ਥੋੜਾ ਜਿਹਾ ਇਸ ਲਈ ਵੀ ਡਿਫਰੈਂਟ ਲੱਗਦਾ, ਕਿਉਂਕਿ ਆਲਮੋਸਟ ਜੇ ਪਰਸੈਂਟੇਜ ਦੇ ਹਿਸਾਬ ਨਾਲ ਦੇਖਿਆ ਜਾਏ ਤਾਂ ਸਿੱਖਾਂ ਦੀ ਪੋਪੂਲੇਸ਼ਨ ਕੈਨੇਡਾ ਦੇ ਵਿੱਚ ਇੰਡੀਆ ਦੇ ਵਾਂਗੂ। ਸੋ ਉਹਦੇ ਵਿੱਚ ਜਿਹੜੀ ਇਹ ਐਂਟਾਈ ਇਮੀਗ੍ਰੈਂਟ ਵੇਵ ਆ, ਉਹਦੇ ਉੱਪਰ ਰਾਈਡ ਕਰਕੇ ਐਂਟਾਈ ਸਿੱਖ ਜਿਹੜਾ ਉਹਨੂੰ ਨੱਜ ਉਹ ਦਿੱਤਾ ਜਾ ਰਿਹਾ। ਇਹ ਚੀਜ਼ ਬੜੀ ਅਪੈਰੈਂਟ ਆ, ਜਿਹੜੇ ਕੈਨੇਡੀਅਨ ਜਰਨਲਿਸਟ ਉਹ ਚੀਜ਼ ਨੂੰ ਨੋਟ ਕਰ ਰਹੇ। WHO ਨੇ ਵੀ ਥੋੜੇ ਦਿਨ ਪਹਿਲਾਂ, ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਵੀ ਆਰਗੇਨਾਈਜੇਸ਼ਨ ਨੇ ਵੀ ਤਾਂ ਨੋਟਿਸ ਲਿਆ। ਆਪਾਂ ਗੱਲ ਥੋੜੀ ਮੋਟੀਵੇਸ਼ਨ ਦੇ ਵੱਲ ਚੱਲਦੇ ਹਾਂ ਕਿ ਮੋਟੀਵੇਸ਼ਨ ਜਿਹੜੀ ਫੇਕ ਪ੍ਰੋਫਾਈਲ ਬਣਾਉਣ ਦੀ ਆ, ਉਹ ਤਾਂ ਇਹੀ ਬਣਦੀ ਆ ਜਿੱਦਾਂ ਤੁਸੀਂ ਕਿਹਾ ਕਿ ਜਿਹੜਾ ਨੈਰੇਟਿਵ ਆ ਉਹਨੂੰ ਆਪਣੇ ਹੱਕ ਦੇ ਵਿੱਚ, ਜਾਂ ਜਿਹੜਾ ਚੱਲ ਰਿਹਾ ਨੈਰੇਟਿਵ ਉਹਨੂੰ ਪਲਟਾਉਣਾ। ਆਪਾਂ ਇਹਦੇ ਥੋੜੇ ਪੋਲੀਟੀਕਲ, ਸੋਸ਼ਲ ਤੇ ਇਕਨੋਮਿਕ ਫੈਕਟਰ ਦੀ ਆਪਾਂ ਗੱਲ ਕਰੀਏ ਕਿ ਉਹ ਵੀ ਇਹਦੇ ਵਿੱਚ ਰੋਲ ਪਲੇ ਕਰਦੇ। ਐਬਸੋਲੂਟਲੀ ਸੋ ਸੋਸ਼ਲ ਮੀਡੀਆ ਚੈਟਰ ਜਿਹੜਾ ਉਹ ਕਿਸੇ ਵੀ ਚੈਟਰ ਦੇ ਵਾਂਗੂ ਆ ਹਨਾ, ਮਤਲਬ ਕਿਸੇ ਵੀ ਕਨਵਰਸੇਸ਼ਨ ਦੇ ਵਾਂਗੂ ਆ। ਜੋ ਵੀ ਵੇਵ ਬਣਦੀ ਆ, ਵੇਵਸ ਦੇ ਕਈ ਇੰਪੈਕਟ ਹੁੰਦੇ ਆ, ਠੀਕ ਹੈ ਜੀ। ਜਿੱਦਾਂ ਵੇਵਸ ਦੇ ਇੰਪੈਕਟ ਇਕਨੋਮਿਕ ਵੀ ਹੁੰਦੇ ਆ, ਕਿੱਦਾਂ ਦੀਆਂ ਡੀਲਸ ਹੋਣਗੀਆਂ ਹਨਾ, ਲੋਕ ਕਿਹੜੀਆਂ ਕੰਟਰੀਜ਼ ਨੂੰ ਫੇਵਰੇਬਲ ਨੇ, ਲੋਕ ਬਿਜ਼ਨੈਸਿਸ ਜਿਹੜੇ ਨੇ ਉਹ ਕਿੱਦਾਂ ਦੀ ਇੰਪੈਕਟ ਕ੍ਰੀਏਟ ਕਰ ਰਹੀ ਆ, ਜਾਂ ਕਈ ਵਾਰੀ ਕੋਆਪਟ ਕਰਨ ਦੇ ਲਈ ਵੀ ਹਨਾ। ਦਿਸ ਇਜ਼ ਅਨਦਰ ਇੰਟਰਸਟਿੰਗ ਪੁਆਇੰਟ ਜਿਹੜਾ ਹੈਗਾ ਕਿ ਕਈ ਵਾਰੀ ਜਿਹੜੀ ਜਿਹਨੂੰ ਤੁਸੀਂ ਕਹਿ ਸਕਦੇ ਹਾਂ ਦ ਮੇਕਿੰਗ ਆਫ ਫਾਲਸ ਗੋਡਸ ਹਨਾ, ਕਿ ਕਈ ਵਾਰੀ ਐਸੇ ਲੋਕਾਂ ਦਾ ਪ੍ਰੋਫਾਈਲ ਬਿਲਡ ਕੀਤਾ ਜਾਂਦਾ ਜਿਹੜੇ ਰਿਪਰੈਜ਼ੈਂਟੇਟਿਵ ਫੀਲ ਹੋਣ ਕਮਿਊਨਿਟੀ ਦੇ, ਠੀਕ ਹੈ, ਤੇ ਮੁੜ ਕੇ ਉਹ ਪਰ ਉਹਨਾਂ ਕੋਲ ਸੋਲੂਸ਼ਨ ਨਾ ਹੋਵੇ ਹਨਾ, ਉਹ ਵੀ ਕੋਆਪਟਡ ਹੋਣ ਹਨਾ, ਜਿਵੇਂ ਟਰੋਜਨਸ ਦੀ ਗੱਲ ਕੀਤੀ ਆ ਹਨਾ, ਟੂ ਬਿਲਡ ਟਰੋਜਨਸ ਵਿਦ ਜਾਂ ਉਹ ਆਪਾਂ ਮੋਟੇ ਤੌਰ ਦੇ ਉੱਤੇ ਆਪਾਂ ਪੇਂਡੂ ਪੱਧਰੀ ਇਤਿਹਾਸ ਤੋਂ ਗੱਲ ਕਰਨੀ ਹੋਏ ਤੇ ਕੁਝ ਆਪਣੇ ਬੰਦੇ ਆਪਾਂ ਰਲਾ ਦਿੰਦੇ ਜਾਂਦੇ, ਜਦੋਂ ਮੌਕਾ ਹੋਏ ਉੱਥੋਂ ਉਹ ਦੇ ਸਕਣ ਜਾਂ ਭੱਜ ਜਾਣ ਹਨਾ। ਹਾਂਜੀ, ਜਿੱਦਾਂ ਪੁਰਾਣੀ ਜੰਗਾਂ ਦੇ ਵਿੱਚ ਆਪਣੇ ਬੰਦੇ ਰਲਾ ਲਏ ਜਾਂਦੇ ਸੀ, ਐਮ ਮੂਵਮੈਂਟ ਤੇ ਜਾ ਕੇ ਜੰਗ ਚ ਦੌੜ ਜਾਂਦੇ ਸੀ ਨਾ। ਗੰਡਾਮਲ ਦੀ ਐਗਜ਼ਾਮਪਲ ਆਪਾਂ ਬੰਦਾ ਸਿੰਘ ਬਹਾਦਰ ਦੇ ਸਰਹੰਦ ਦੇ ਟਾਈਮ ਦੇ ਉੱਤੇ ਲੈਂਦੇ ਆ, ਸੋ ਉਸ ਹਿਸਾਬ ਨਾਲ ਦੇਖਿਆ ਜਾ ਸਕਦਾ ਜੀ। ਇਹਦਾ ਇੱਕ ਹੋਰ ਜਿੱਦਾਂ ਬੜਾ ਐਪਰੈਂਟ ਐਗਜ਼ਾਮਪਲ ਇਹ ਹੋਊਗਾ ਕਿ ਹਨਾ, ਬਹੁਤ ਸਾਰੇ ਲੋਕੀ ਸੋਚਦੇ ਹੈ ਕਿ ਜਦੋਂ ਇੰਡੀਅਨ ਇੰਡੀਪੈਂਡੈਂਸ ਹੋਈ ਤੇ ਕਾਂਗਰਸ ਪਲੇਡ ਅ ਬਿਗ ਰੋਲ ਹਨਾ, ਮਤਲਬ ਕਾਂਗਰਸ ਪਾਰਟੀ ਜਿਹੜੀ ਆ ਉਹਦੇ ਵਿੱਚ ਨਹਿਰੂ ਸੀਗੇ, ਗਾਂਧੀ ਸੀਗੇ, ਵੀ ਗਾਂਧੀ ਪਲੇਡ ਅ ਬਿਗ ਰੋਲ ਮਤਲਬ। ਪਰ ਰਿਐਲਿਟੀ ਇਹ ਹੈ ਕਿ ਜਦੋਂ 1800 ਜਿਹੜੀ ਮੇਰੀ ਅੰਡਰਸਟੈਂਡਿੰਗ ਆ, ਵਿਚ ਮਾਈਟ ਨਾਟ ਬੀ ਕੰਪਲੀਟ, ਬਟ ਜਿੰਨੀ ਕੁ ਮੇਰੀ ਅੰਡਰਸਟੈਂਡਿੰਗ ਹੈ ਲੁਕਿੰਗ ਐਟ ਦ ਨੈਰੇਟਿਵਸ ਐਂਡ ਅਦਰ ਥਿੰਗਸ, 1857 ਦੀ ਜਿਹੜਾ ਗਦਰ ਹੋਈ ਆ, ਉਸ ਤੋਂ ਬਾਅਦ ਬ੍ਰਿਟਿਸ਼ ਨੂੰ ਇੱਕ ਆਰਗੇਨਾਈਜੇਸ਼ਨ ਚਾਹੀਦੀ ਸੀਗੀ ਜਿਹਦੇ ਨਾਲ ਉਹ ਮੇਨਟੇਨ ਕਰ ਸਕਣ ਕਿ ਜਿਹੜਾ ਰਾਈਜ਼ ਹੁੰਦਾ ਆ ਐਂਟਾਈ ਬ੍ਰਿਟਿਸ਼ ਜਿਹੜਾ ਮੋਮੈਂਟਮ ਰਾਈਜ਼ ਹੁੰਦਾ ਹੈ, ਉਹਨੂੰ ਕੰਟਰੋਲ ਕਿੱਦਾਂ ਕੀਤਾ ਜਾ ਸਕੇ। ਸੋ ਜੇ ਤੁਸੀਂ ਓਬਜ਼ਰਵ ਕਰੋ ਐਵਰੀ ਟਾਈਮ ਕਾਂਗਰਸ played that pressure cooker valve
ਹੈ ਨਾ, ਉਹ ਉਸ ਚੀਜ਼ ਨੂੰ ਉੱਠਣ ਦਿੰਦਾ ਸੀਗਾ। ਪਰ ਜਦੋਂ ਬ੍ਰਿਟਿਸ਼ ਸਪੋਰਟ ਦੀ ਗੱਲ ਆਉਂਦੀ ਸੀਗੀ, ਭਾਵੇਂ ਫਸਟ ਵਰਲਡ ਵਾਰ ਸੀਗੀ, ਸੈਕੰਡ ਵਰਲਡ ਵਾਰ ਸੀ, ਉੱਥੇ ਜਾ ਕੇ ਸੱਤਿਆਗ੍ਰਹਿ ਸਸਪੈਂਡ ਹੋ ਜਾਂਦੇ ਸੀਗੇ। ਉੱਥੇ ਜਾ ਕੇ ਸਪੋਰਟ ਦੀ ਗੱਲ ਆ ਜਾਂਦੀ ਸੀ ਵੀ ਨਹੀਂ ਉਦਾਂ ਭਾਵੇਂ ਹੈਗਾ ਬਟ ਐਂਡ ਉਹਦੇ ਰਿਵਾਰਡ ਦੇ ਵਿੱਚ ਦੇਰ ਵਾਜ਼ ਅ ਟ੍ਰਾਂਸਫਰ ਆਫ ਪਾਵਰ ਦੈਟ ਹੈਪਨਡ, ਹੈ ਨਾ। ਐਂਡ ਸੋ ਕਹਿਣ ਦਾ ਮਤਲਬ ਇਹ ਹੈਗਾ ਕਿ ਜਿਹੜਾ ਨੈਰੇਟਿਵ ਬਿਲਡਿੰਗ ਆ, ਇਹਦੇ ਸਾਰੇ ਪਾਸੇ ਨੂੰ ਇੰਪੈਕਟ ਨੇ। ਲੋਕੀ ਕਿਸੇ ਚੀਜ਼ ਨੂੰ ਕਿਵੇਂ ਰਿਜ਼ੋਲਵ ਕਰ ਰਹੇ ਆ। ਹੁਣ ਜਿਵੇਂ ਕੈਨੇਡਾ ਦੇ ਵਿੱਚ ਸਪੈਸੀਫਿਕਲੀ, ਹੈ ਨਾ, ਜਿਹੜੇ ਬਾਇਲੈਟਰਲ ਟ੍ਰੇਡਸ ਨੇ ਬਿਟਵੀਨ ਇੰਡੀਆ ਐਂਡ ਕੈਨੇਡਾ, ਇੰਡੀਆ ਐਂਡ ਚਾਈਨਾ, ਹੈ ਨਾ, ਉਹ ਖਾਸੇ ਬ੍ਰੋਕਨ ਨੇ ਐਟ ਦਿਸ ਪੁਆਇੰਟ ਆਫ ਟਾਈਮ, ਹੈ ਨਾ। ਤੇ ਉਹਦੇ ਵਿੱਚ ਸਿਕਸ ਆਰ ਵਨ ਆਫ ਦ ਪਿਵਟਿੰਗ ਪੁਆਇੰਟ ਇਨ ਦੈਟ। ਹੁਣ ਉਹਨੂੰ ਕਿਸ ਹਿਸਾਬ ਨਾਲ ਮੋਡੀਫਾਈ ਕੀਤਾ ਜਾਂਦਾ, ਬਿਕੋਜ਼ ਟ੍ਰੇਡ ਓਪਰਚੁਨਿਟੀਜ਼ ਜਿਹੜੀਆਂ ਨੇ ਉਹ ਸਾਰੇ ਹੀ ਕੰਟਰੀਜ਼ ਦੇ ਜਿਹੜੇ ਇਕਨੋਮਿਕ ਐਲੀਟ ਨੇ ਉਹਨਾਂ ਦੇ ਲਈ ਇੰਪੋਰਟੈਂਟ ਹੁੰਦੀਆਂ ਨੇ, ਹੈ ਨਾ। ਸੋ ਫਿਰ ਉਧਰ ਨੂੰ ਇੱਕ ਹਿਸਾਬ ਦੀ ਜਿਹੜੀ ਵੇਟੇਜ ਆ ਉਹ ਵੀ ਦਿੱਤੀ ਜਾਣ ਲੱਗ ਪੈਂਦੀ ਹੈ। ਤਾਂ ਨੈਰੇਟਿਵ ਪਲੇਜ਼ ਅ ਪਾਰਟ ਆਫ ਇਟ, ਬਿਕੋਜ਼ ਆਬਵੀਅਸਲੀ ਡੈਮੋਕ੍ਰੇਸੀਜ਼ ਦੇ ਵਿੱਚ ਕੰਟਰੀਜ਼ ਕੈਨੋਟ ਗੋ ਕੰਪਲੀਟਲੀ ਅਗੇਂਸਟ ਕੋਈ ਵੀ ਫੋਰਨ ਪਾਲਿਸੀਜ਼, ਕੋਈ ਵੀ ਹਾਂਜੀ ਇਕਨੋਮਿਕ ਪਾਲਿਸੀਜ਼ ਲੋਕਾਂ ਦੇ, ਪੀਪਲ ਐਟ ਲਾਰਜ ਦੇ ਅਗੇਂਸਟ ਨਹੀਂ ਜਾ ਸਕਦੀ। ਸੋ ਇਟ ਪਲੇਜ਼ ਅ ਪਾਰਟ। ਹਾਂਜੀ, ਦੂਸਰੇ ਇਕਨੋਮਿਕਲ ਫੈਕਟਰ ਦੀ ਆਪਾਂ ਇਹ ਵੀ ਗੱਲ ਕਰਦੇ ਕਿ ਜਿੱਦਾਂ ਸੋਸ਼ਲ ਮੀਡੀਆ ਦੇ ਪ੍ਰੋਫਾਈਲ ਹੁੰਦੇ ਆ, ਇੱਕ ਹਿਸਾਬ ਨਾਲ ਦੇਖਿਆ ਜਾਏ ਜਿੱਦਾਂ ਕੰਟੈਂਟ ਆਉਂਦਾ ਆਨਲਾਈਨ ਜਾਂ ਜਨਰੇਟ ਕੀਤਾ ਜਾਂਦਾ, ਇਟਸ ਅ ਫੁੱਲ ਟਾਈਮ ਜੌਬ, ਹੈ ਨਾ। ਸੋ ਉਹਨੂੰ ਵੀ ਕੁਝ ਫੰਡਿੰਗ ਕਰਨ ਦੇ ਲਈ ਤਗੜੇ ਐਕਟਰ ਬੈਕ ਐਂਡ ਦੇ ਉੱਤੇ ਚਾਹੀਦੇ ਹੁੰਦੇ ਆ, ਜਿਹੜੇ ਉਸ ਕਨਵਰਸੇਸ਼ਨ ਨੂੰ ਅੱਗੇ ਤੋਰ ਸਕੇ। ਸੋ ਉਹਦੇ ਸੰਬੰਧ ਵਿੱਚ ਆਪਾਂ ਗੱਲਬਾਤ ਇਸੇ ਤਰ੍ਹਾਂ ਜਾਰੀ ਰੱਖਦੇ ਹਾਂ। ਸਮਾਂ ਹੋ ਗਿਆ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦਾ, ਤੇ ਬ੍ਰੇਕ ਤੋਂ ਬਾਅਦ ਆਪਾਂ ਇਹਦੇ ਸੰਬੰਧ ਦੇ ਵਿੱਚ ਫੇਕ ਪ੍ਰੋਫਾਈਲ ਦੇ ਸੰਬੰਧ ਦੇ ਵਿੱਚ ਆਪਾਂ ਜਿਹੜੀ ਗੱਲਬਾਤ ਆ ਉਹ ਇਸੇ ਤਰ੍ਹਾਂ ਜਾਰੀ ਜੀ। ਬ੍ਰੇਕ ਤੋਂ ਬਾਅਦ ਬਹੁਤ ਬਹੁਤ ਸਵਾਗਤ ਹੈ ਫਿਰ ਤੋਂ ਇੱਕ ਵਾਰੀ ਪੰਜਾਬੀ ਟੈਕ ਟਾਕ ਦੇ ਵਿੱਚ, ਪੰਜਾਬੀ ਰੇਡੀਓ USA ਦੇ ਸਾਰੇ ਸਰੋਤੇ ਤੇ ਵਿਊਅਰਸ ਦਾ, ਜਿਹਦੇ ਵਿੱਚ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਸਰਦਾਰ ਅਰਵਿੰਦਰ ਸਿੰਘ ਹੋਣਾ ਦੇ ਨਾਲ, ਜਿਹੜੇ ਟੈਕਨੋਲੋਜੀ ਐਨਾਲਿਸਟ ਆ, ਸਬਜੈਕਟ ਮੈਟਰ ਐਕਸਪਰਟ ਆ। ਤੇ ਉਹਨਾਂ ਦੇ ਆਪਸ ਅੱਜ ਦੀ ਜਿਹੜੀ ਗੱਲਬਾਤ ਉਹ ਚੱਲ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਫੇਕ ਪ੍ਰੋਫਾਈਲਸ ਦੀ, ਤੇ ਉਹਦਾ ਕਿੱਦਾਂ ਪ੍ਰਭਾਵ ਜਿਹੜਾ ਉਹ ਕਮਿਊਨਿਟੀ ਉੱਪਰ ਪੈ ਰਿਹਾ, ਤੇ ਉਹਦੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ, ਪਿਛਲੇ ਸਮੇਂ ਦੇ ਵਿੱਚ ਅਸੀਂ ਗੱਲਬਾਤ ਕੀਤੀ ਕਿ ਉਹਨਾਂ ਦੀ ਡਿਟੈਕਸ਼ਨ ਕੀ ਹੁੰਦੇ ਆ, ਟੈਕਨੋਲੋਜੀਕਲ ਐਸਪੈਕਟ, ਅਸੀਂ ਸੋਸ਼ਲ ਐਸਪੈਕਟ ਦੀ ਗੱਲ ਕੀਤੀ। ਤੇ ਇਸ ਟਾਈਮ ਦੇ ਵਿੱਚ ਜਿਹੜਾ ਇਹ ਸੈਕਸ਼ਨ ਹੈਗਾ, ਇਹਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕਿ ਕਾਊਂਟਰ ਮੈਜਰਸ ਕੀ ਹੋਣੇ ਚਾਹੀਦੇ, ਇਹਦੇ ਹੱਲ ਕੀ ਹੋਣੇ ਚਾਹੀਦੇ। ਸੋ ਰਵਿੰਦਰ ਸਿੰਘ ਜੀ, ਆਪਾਂ ਗੱਲਬਾਤ ਛੱਡੀ ਸੀ ਇਹਦੇ ਕਮਰਸ਼ੀਅਲ ਮੋਨਿਟਰੀ ਐਸਪੈਕਟਸ ਦੇ ਉੱਤੇ, ਹੈ ਨਾ। ਸੋ ਜਿੱਦਾਂ ਮੈਂ ਗੱਲ ਕਰਦਾ ਸੀ ਕਿ ਇਹਦੇ ਫੁੱਲ ਟਾਈਮ ਜੌਬ ਹੁੰਦੀ ਆ, ਜਿੱਦਾਂ ਕੰਟੈਂਟ ਕ੍ਰੀਏਟ ਕਰਨਾ ਹੁੰਦਾ, ਰਿਸਰਚ ਕਰਨਾ। ਵੇਖਿਆ ਜਾਏ ਤੁਸੀਂ ਜਿੱਦਾਂ ਪਹਿਲਾਂ ਗੱਲ ਕੀਤੀ, ਵੈਲ ਰਿਸਰਚਡ ਕੰਟੈਂਟ ਹੁੰਦਾ ਜਿਹਦੇ ਵਿੱਚੋਂ ਆਪਾਂ ਨੂੰ ਇਹ ਜਾਣਕਾਰੀ ਮਿਲਦੀ ਆ। ਸੋ ਇਹਦੇ ਬਾਰੇ ਆਪਾਂ ਥੋੜਾ ਜਿਹਾ ਇਕਨੋਮਿਕਲ ਐਸਪੈਕਟ ਉੱਤੇ ਜੇ ਤੁਸੀਂ ਹੋਰ ਥੋੜਾ ਚਾਨਣਾ ਪਾ ਸਕਦੇ। ਜੀ ਬਿਲਕੁਲ, ਸਭ ਤੋਂ ਪਹਿਲੀ ਚੀਜ਼ ਤਾਂ ਇਹ ਸਮਝਣ ਵਾਲੀ ਹੈ ਕਿ ਵੈਸਟ ਦੇ ਵਿੱਚ ਇੱਕ ਕਹਾਵਤ ਆ, ਆਪਣੇ ਪੰਜਾਬ 'ਚ ਸ਼ਾਇਦ ਨਹੀਂ ਢੁਕਦੀ ਕਿਉਂਕਿ ਅਸੀਂ ਲੰਗਰ ਲਾਉਂਦੇ ਹਾਂ, ਬਟ ਵੈਸਟ ਦੇ ਵਿੱਚ ਇੱਕ ਕਹਾਵਤ ਆ, ਦੇਰ ਇਜ਼ ਨੋ ਫ੍ਰੀ ਲੰਚ, ਹੈ ਨਾ। ਹਾਂਜੀ ਜੀ। ਸੋ ਜਿਹੜਾ ਇਹ ਇੰਨਾ ਸੋਸ਼ਲ ਮੀਡੀਆ ਇਕੋਸਿਸਟਮ ਹੈ, ਜਿਹੜੀਆਂ ਐਪਸ ਨੇ, ਫੇਸਬੁੱਕ ਹੋ ਗਈ, ਟਵਿੱਟਰ ਹੋ ਗਈ, ਇਹ ਸਾਰੀਆਂ ਫ੍ਰੀ ਨੇ। ਜੀ ਸੋ ਟਿਕਟੌਕ ਜਦੋਂ ਵੀ ਜੀ। ਕੋਈ ਚੀਜ਼ ਤੁਹਾਨੂੰ ਫ੍ਰੀ ਮਿਲ ਰਹੀ ਆ ਤਾਂ ਉਹਦੀ ਕਾਸਟ ਤੁਸੀਂ ਕੀ ਪੇ ਕਰ ਰਹੇ ਆ, ਹੈ ਨਾ। ਸੋ ਮੋਸਟ ਆਫ ਦਾ ਟਾਈਮ ਵੈਨ ਜਦੋਂ ਤੁਹਾਨੂੰ ਕੋਈ ਨਹੀਂ ਕਾਸਟ ਕਰ ਰਿਹਾ, ਤਾਂ ਕਾਸਟ ਇਜ਼ ਯੂ, ਹੈ ਨਾ। ਉਹਦੇ ਹਾਂਜੀ ਵਿੱਚ ਪਹਿਲੀ ਚੀਜ਼ ਹੁੰਦੀ ਆ ਕਿ ਤੁਹਾਡੀ ਆਇਡੈਂਟੀਟੀ, ਤੁਹਾਡਾ ਉਹ ਸਾਰਾ ਕੁਝ। ਪਰ ਜਿਹੜੀ ਐਂਡ ਉਹਦੇ ਬਾਰੇ ਹੁਣ ਲਾਜ਼ ਬਣਨੇ ਸ਼ੁਰੂ ਹੋ ਗਏ ਕਿ ਕੰਪਨੀਆਂ ਕੀ ਰਿਵੀਲ ਕਰ ਸਕਦੀਆਂ, ਨਹੀਂ ਰਿਵੀਲ ਕਰ ਸਕਦੀਆਂ। ਪਰ ਹੁਣ ਜਿਹੜੀ ਦੂਸਰੀ ਚੀਜ਼ ਬੜੀ ਇੰਪੋਰਟੈਂਟ ਆ ਉਹ ਹੈਗੀ ਅਟੈਂਸ਼ਨ, ਹੈ ਨਾ। ਅਟੈਂਸ਼ਨ ਇਜ਼ ਦ ਨਿਊ ਆਇਲ, ਹੈ ਨਾ। ਐਕਚੁਅਲੀ ਦੇਰ ਇਜ਼ ਖਾਸ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਉਹਦੀ ਬੁੱਕ ਹੈਗੀ ਆ, ਟ੍ਰੇਡਿੰਗ ਅਟੈਂਸ਼ਨ, ਜਿੱਦਾਂ ਟ੍ਰੇਡਿੰਗ ਕੋਈ ਸਟਾਕ ਨਹੀਂ ਹੁੰਦਾ। ਸੋ ਅਟੈਂਸ਼ਨ ਇਜ਼ ਦ ਨਿਊ ਆਇਲ। ਤੇ ਅਟੈਂਸ਼ਨ ਜਿਹੜੀ ਹੈਗੀ ਆ ਉਹਦੀ ਕਾਸਟ ਹੁਣ ਕੰਪਨੀਜ਼ ਪੇ ਕਰਨ ਨੂੰ ਤਿਆਰ ਨੇ, ਠੀਕ ਹੈ ਜੀ। ਫੋਰ ਐਗਜ਼ਾਮਪਲ, ਜੇ ਤੁਸੀਂ ਟਵਿੱਟਰ ਦੇ ਉੱਤੇ ਹੁਣ ਤੁਹਾਡੇ ਅਕਾਊਂਟ ਹੈਗੇ ਐਂਡ ਯੂ ਹੈਵ ਤੁਹਾਡੇ 5 ਮਿਲੀਅਨ ਤੋਂ ਉੱਤੇ ਤੁਹਾਡੇ ਇੰਪ੍ਰੈਸ਼ਨਸ ਹੈਗੇ ਆ, ਤੇ ਡੂ ਯੂ ਸਟਾਰਟ ਗੈਟਿੰਗ ਪੇਡ, ਹੈ ਨਾ। ਹੁਣ ਦੈਟ ਡਜ਼ਨਟ ਮੈਟਰ ਕਿ ਉਹ ਇੰਪ੍ਰੈਸ਼ਨ ਕਿੱਥੋਂ ਆਏ ਆ, ਠੀਕ ਹੈ ਜੀ। ਸੋ ਉਹਦੇ ਕਰਕੇ ਤੁਸੀਂ ਕੀ ਵੇਖਣ 'ਚ ਆ ਰਿਹਾ ਕਿ ਜਿਹੜੀ ਵੀ ਚੀਜ਼ ਕੰਟਰੋਵਰਸੀ ਜਨਰੇਟ ਕਰਦੀ ਆ, ਠੀਕ ਆ, ਜਿਹੜੀ ਰਿਐਕਸ਼ਨ ਜਨਰੇਟ ਕਰਦੀ ਆ, ਹੈ ਨਾ, ਉਹ ਜਨਰੇਟ ਜਿਉਂ ਰਿਐਕਸ਼ਨ ਜਨਰੇਟ ਹੁੰਦਾ ਆ, ਉਹਦੇ ਕਰਕੇ ਹੀ ਮਤਲਬ ਦ ਪੇਜ਼ ਸਟਾਰਟ ਟੂ ਗੋ ਹਾਇਰ, ਹੈ ਨਾ, ਕਿਉਂਕਿ ਅਟੈਂਸ਼ਨ ਟ੍ਰੇਡ ਹੋ ਰਹੀ ਹੈ ਰਿਸਪੈਕਟਿਵ। ਇਸੇ ਕਰਕੇ ਤੁਸੀਂ YouTube ਵਿੱਚ ਵੇਖੋਗੇ ਬੜੇ ਰਿਡਿਕੂਲਸ ਆਈਡੀਆਜ਼ ਜਿਹੜੇ ਨੇ ਉਹਨਾਂ ਦੇ ਉੱਤੇ YouTube ਵੀਡੀਓਜ਼ ਤੇ ਵਲੌਗਸ ਬਣ ਰਹੇ ਆ। ਐਂਡ ਆਪਣੇ ਕਈ ਵਾਰੀ
ਯੂ نو ਵੈਲ ਮੀਨਿੰਗ ਇੰਡੀਵਿਜੂਅਲਸ ਜਿਹੜੇ ਨੇ ਉਹਦੇ ਉੱਤੇ ਰਿਐਕਸ਼ਨ ਦੇ ਰਹੇ ਹੁੰਦੇ ਆ ਕਿ ਯਾਰ ਇਦਾਂ ਕਿਉਂ ਹੋਇਆ ਹਨਾ, ਯੂ نو ਐਵੇਂ ਕਿਵੇਂ, ਐਂਡ ਨਾਲ ਦੀ ਨਾਲ ਉਹ ਸ਼ੇਅਰ ਕਰ ਰਹੇ ਹੁੰਦੇ ਆ, ਤੇ ਉਹਦੇ ਜਿਹੜੇ ਇੰਪ੍ਰੈਸ਼ਨਸ ਨੇ ਉਹ ਵੱਧ ਰਹੇ ਹੁੰਦੇ ਆ। ਉਹ ਵੱਧ ਰਹੇ ਇਨ ਦਾ ਹੁੰਦੇ ਆ ਐਂਡ ਜੀ। ਤੁਹਾਡੀ ਅਟੈਂਸ਼ਨ ਜਿਹੜੀ ਆ, ਤੁਹਾਡੇ ਫੋਲੋਅਰਸ ਦੀ ਅਟੈਂਸ਼ਨ ਜਿਹੜੀ ਆ, ਜਾਂ ਤੁਹਾਡੇ ਨੈਟਵਰਕ ਦੀ ਅਟੈਂਸ਼ਨ ਜਿਹੜੀ ਆ, ਦੈਟ ਇਜ਼ ਗੈਟਿੰਗ ਟ੍ਰੇਡਡ ਹੈ ਨਾ ਜੀ। ਤਾਂ ਉਹਦਾ ਤੁਸੀਂ ਇੰਪੈਕਟ ਇਹ ਵੇਖ ਸਕਦੇ ਆ ਕਿ ਲੋਟ ਆਫ ਫੇਕ ਪ੍ਰੋਫਾਈਲਸ ਹੈ ਨਾ। ਹੁਣ ਤੁਸੀਂ ਕਈ ਵਾਰੀ ਇੱਕ ਬੜਾ ਰੀਸੈਂਟ ਫਿਨੋਮੀਨਾ, ਖਾਸ ਕਰਕੇ ਜਦੋਂ ਟਵਿੱਟਰ ਨੇ ਆਪਣਾ ਮੋਨੀਟਾਈਜ਼ ਕੀਤਾ, ਲੋਟ ਆਫ ਪੀਪਲ ਹੈਵ ਸਟਾਰਟ ਰੀਅਲਾਈਜ਼ਿੰਗ ਦੇ ਕੈਨ ਮੇਕ ਮਨੀ ਆਫ ਟਵਿੱਟਰ। ਤੇ ਉਹਦੇ ਵਿੱਚ ਤੁਸੀਂ ਵੇਖੋਗੇ ਜਿਹੜੀਆਂ ਵੀ ਜਿਹੜੀ ਕੋਈ ਬੜੀ ਵਾਇਰਲ ਕੋਈ ਵੀਡੀਓ ਜਾਂ ਕੋਈ ਬੜੀ ਵਾਇਰਲ ਟਵੀਟ ਹੋਇਆ ਹੋਊਗਾ, ਉਹਦੇ ਉੱਤੇ ਰੈਂਡਮ ਵੀਡੀਓਜ਼ ਹੋਣਗੀਆਂ ਬਾਏ ਇੰਡਿਕ ਲੁਕਿੰਗ ਅਕਾਊਂਟਸ, ਕਈ ਪੈਰਡੀ ਅਕਾਊਂਟਸ, ਕਈ ਕੁਛ। ਸੋ ਪਹਿਲੀ ਵਾਰੀ ਜਦੋਂ ਮੈਂ ਵੇਖਿਆ ਤਾਂ ਮੈਨੂੰ ਸਮਝ ਆਇਆ ਲਾਈਕ ਦਿਸ ਇਜ਼ ਨਾਟ ਇਵਨ ਰੈਲੇਵੈਂਟ ਟੂ ਦ ਕਨਵਰਸੇਸ਼ਨ, ਵਾਈ ਇਜ਼ ਦਿਸ ਹੈਪਨਿੰਗ ਹੈ ਨਾ। ਉਹਦਾ ਸਿੰਪਲ ਆਈਡੀਆ ਇਹ ਆ, ਬਿਕਾਜ਼ ਜਿਹੜੀ ਮੇਨ ਟ੍ਰੈਂਡ ਹੋ ਰਹੀ ਆ, ਉਹ ਕਹਿੰਦੇ ਵੇਲਸ ਦੇ ਨਾਲ ਸਵਿਮ ਕਰਦੇ ਆ, ਜਿਹੜੀ ਮੇਨ ਟ੍ਰੈਂਡ ਹੋ ਰਹੀ ਆ ਉਹਦੇ ਨਾਲ ਬਾਕੀ ਚੀਜ਼ਾਂ ਟ੍ਰੈਂਡ ਹੋ ਰਹੀਆਂ। ਸੋ ਅਟੈਂਸ਼ਨ ਜਿਹੜੀ ਹੈਗੀ ਆ ਉਹ ਦੈਟ ਇਜ਼ ਬੀਇੰਗ ਟ੍ਰੇਡਡ। ਹੋਰ ਇੱਕ ਚੀਜ਼ ਜਿਹੜੀ ਇਹਦੇ ਵਿੱਚ ਹੁਣ ਇੰਟਰਸਟਿੰਗ ਤੁਹਾਨੂੰ ਦੱਸਦਾ, ਜਿਹੜੀ AI ਦੀ ਇਨਪੁਟ ਆ, ਜਿਹੜੇ ਮਤਲਬ AI ਦੇ ਨਾਲ ਖਾਸ ਕਰਕੇ ਲਾਰਜ ਲੈਂਗੁਏਜ ਮਾਡਲਸ ਦੇ ਨਾਲ ਜਿਹੜੀ ਐਕਸਪੈਰੀਮੈਂਟੇਸ਼ਨ ਹੁਣ ਹੋਣੀ ਸ਼ੁਰੂ ਹੋਈ ਆ। ਜਿੱਦਾਂ ਯੂ نو ਯੂ ਕੈਨ ਰਾਈਟ ਅ ਪ੍ਰੋਗਰਾਮ। ਮੈਂ ਟੈਕਨੋਲੋਜਿਸਟ ਹਾਂ, ਸੋ ਥੋੜੇ ਦਿਨ ਪਹਿਲਾਂ, 2 ਮਹੀਨੇ ਪਹਿਲਾਂ, I just ran an experiment, right? ਤੇ I created a you know fake, ਉਹਨੂੰ ਕਹਿੰਦੇ ਫੇਕ ਇਨਫਲੂਐਂਸਰ, ਰਾਈਟ? ਸੋ ਬੇਸਿਕਲੀ ਤੁਸੀਂ ਇੱਕ ਐਸੀ ਪਿਕਚਰ ਜਨਰੇਟ ਕਰਨੀ ਜਿਹੜੀ ਕਿਸੇ ਜਿਉਂਦੇ ਬੰਦੇ ਦੀ ਐਗਜ਼ਿਸਟ ਨਹੀਂ ਕਰਦੀ, ਪਰ ਉਹਨੇ ਤੁਹਾਡੇ ਹਿਸਾਬ ਨਾਲ ਉਹ ਬਿਲਡ ਕਰਤੀ। ਫਿਰ ਤੁਸੀਂ ਉਹਦੀਆਂ ਵੱਖਰੀਆਂ ਵੱਖਰੀਆਂ ਇਮੇਜਸ, ਹੁਣ ਤਾਂ ਵੀਡੀਓਜ਼ ਵੀ ਤੁਸੀਂ ਬਿਲਡ ਕਰ ਸਕਦੇ। ਪਰਸਨ ਡਸਨਟ ਐਗਜ਼ਿਸਟ ਇਨ ਰੀਅਲ ਲਾਈਫ, ਹੈ ਨਾ। ਸਟੋਰਾਂ ਦੇ ਆਉਣ ਦੇ ਨਾਲ ਇਹ ਟ੍ਰੈਂਡ ਵਧੇਗਾ ਜੀ। ਹਾਂ। ਸੋ ਉਹਦੇ ਵਿੱਚ ਯੂ نو ਕ੍ਰੀਏਟ ਕੀਤੀ ਐਂਡ ਪੁੱਟ ਇਟ ਆਨਲਾਈਨ ਜਸਟ ਟੂ ਟੈਸਟ ਇਟ ਆਊਟ। ਤੇ ਉਹ 5 ਦਿਨਾਂ ਦੇ ਵਿੱਚ ਯੂ نو ਇਟ ਵਾਸ ਰੈਡੀ ਟੂ ਬੀ ਮੋਨੇਟਾਈਜ਼ਡ ਵਿਦਿਨ 5 days। ਉਹਦੇ ਵਿੱਚ ਕੁਝ ਵੀ ਬਾਲਾ ਨਹੀਂ ਕੀਤਾ। ਐਂਡ ਮੈਂ ਇਹ ਵੇਖਿਆ ਕਿ ਆਪਣੀ ਇੰਨੀ ਕੁ ਕਮਿਊਨਿਟੀ ਜਿਹੜੀ ਸੀਗੀ ਉਸ ਫੇਕ ਪ੍ਰੋਫਾਈਲ ਦੇ ਨਾਲ ਕਮਿਊਨੀਕੇਟ ਕਰ ਰਹੀ ਆ। ਸੋ ਅਟੈਂਸ਼ਨ ਮਤਲਬ ਇੰਨੀ ਕੁ ਜ਼ਿਆਦਾ ਟ੍ਰੇਡ ਹੋ ਰਹੀ ਆ। ਐਂਡ ਯੂ نو ਮੋਸਟ ਜਿਹੜੀ ਆਪਣੀ ਬਹੁਤ ਸਾਰੀ ਕਮਿਊਨਿਟੀ ਆ, ਉਹਨਾਂ ਨੂੰ ਫੇਕ ਕੀ ਆ ਰੀਅਲ ਕੀ ਆ ਇਹਦਾ ਪਤਾ ਨਹੀਂ ਲੱਗ ਰਿਹਾ ਹੈਗਾ। ਐਂਡ ਇਹ ਅੱਗੇ ਵਧਣਾ ਹੀ ਆ। ਸੋ ਉੱਥੋਂ ਹੁਣ ਜਿਹੜੇ ਮਰਜ਼ੀ ਮੈਸੇजेस ਜਿਹੜੇ ਨੇ ਉਹ ਵਿੱਚ ਐਮਬੈਡ ਕੀਤੇ ਜਾ ਸਕਦੇ। ਸੋ ਦੈਟ ਕਾਈਂਡ ਆਫ ਥਿੰਗਸ ਆਰ ਹੈਪਨਿੰਗ ਐਟ ਅ ਵੈਰੀ ਲਾਰਜ ਸਕੇਲ। ਹਾਂਜੀ, ਸੋ ਆਪਾਂ ਬਾਰ-ਬਾਰ ਆਪਣੇ ਟਾਕ ਸ਼ੋ ਦੇ ਵਿੱਚ ਇਹ ਵੀ ਗੱਲਬਾਤ ਕਰਦੇ ਨੇ। ਪਹਿਲਾਂ ਤੁਸੀਂ ਮਾਰਕੀਟ ਦੇ ਵਿੱਚ ਜਾਂਦੇ ਸੀ ਤੇ ਸਭ ਤੋਂ ਪਹਿਲਾਂ ਚੀਜ਼ਾਂ ਟ੍ਰੇਡ ਕਰਦੇ ਹੁੰਦੇ ਸੀ। ਕਿਸੇ ਕੁਝ ਚੌਲਾਂ ਨੂੰ ਕਣਕ ਦੇਤੀ, ਏਦਾਂ ਦੀ ਚੀਜ਼ਾਂ। ਫਿਰ ਉਸ ਤੋਂ ਬਾਅਦ ਪੈਸਾ ਆਇਆ, ਤੁਸੀਂ ਮਾਰਕੀਟ ਪਲੇਸ ਦੇ ਉੱਤੇ ਜਾਂਦੇ ਸੀ, ਪੈਸਾ ਹੈ ਨਾ ਕਰਦੇ ਸੀ। ਹੁਣ ਇਹ ਆ ਵੀ ਤੁਹਾਨੂੰ ਸਭ ਤੋਂ ਪਰ ਜਿਹੜੀ ਇੰਪੋਰਟੈਂਟ ਚੀਜ਼ ਹੁੰਦੀ ਹੈ ਬੰਦੇ ਦੀ ਲਾਈਫ ਦੇ ਵਿੱਚ, ਪੈਸਾ ਗਿਆ ਮੁੜ ਆਉਂਦਾ, ਟਾਈਮ ਗਿਆ ਮੁੜਦਾ ਨਹੀਂ। ਆਪਾਂ ਗੱਲਬਾਤ ਇਹ ਕਰਦੇ ਵੀ ਜਿਹੜਾ ਸੋਸ਼ਲ ਮੀਡੀਆ, ਜਦੋਂ ਤੁਸੀਂ ਕਿਹਾ ਵੀ ਦੇयर ਇਜ਼ ਨੋ ਫ੍ਰੀ ਲੰਚ, ਸੋਸ਼ਲ ਮੀਡੀਆ ਦੇ ਨਾਲ ਅਸੀਂ ਜ਼ਿੰਦਗੀ ਦਾ ਸਭ ਤੋਂ ਇੰਪੋਰਟੈਂਟ ਜਿਹੜਾ ਐਸਪੈਕਟ ਉਹ ਟਾਈਮ ਆ, ਉਹਦੇ ਨਾਲ ਪੇ ਕਰਦੇ ਹਾਂ। ਸੋ ਆਪਾਂ ਗੱਲਬਾਤ ਕਰਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਟਰਬਲ ਜਿਹੜੀ ਇਹ ਕੰਮ ਇੱਥੇ ਰੁਕਦਾ ਨਹੀਂ, ਜਿਸ ਤਰ੍ਹਾਂ ਇਹ ਕੰਮ ਗਾਂ ਹੀ ਚੱਲੇਗਾ। ਆਪਾਂ ਕਾਊਂਟਰ ਮੈਸ਼ਰਸ ਦੀ ਤੇ ਸੋਲੂਸ਼ਨਸ ਦੀ ਗੱਲ ਕਰਦੇ ਹਾਂ। ਸੋ ਆਪਾਂ ਕਿਹੜੇ ਸਟੈਪ ਲੈ ਸਕਦੇ ਹਾਂ ਐਜ਼ ਅ ਇੰਡੀਵਿਜੂਅਲ, ਜਿਹੜੇ ਫੇਕ ਪ੍ਰੋਫਾਈਲ ਹੈਗੇ ਉਹਨੂੰ ਆਇਡੈਂਟੀਫਾਈ ਕਰਨ ਦੇ ਲਈ? ਤੇ ਉਸ ਤੋਂ ਬਾਅਦ ਆਪਾਂ ਇਹ ਗੱਲ ਕਰਦੇ ਕਿ ਜਿਹੜੇ ਸੋਸ਼ਲ ਮੀਡੀਆ ਜਿਹੜੇ ਪਲੇਟਫਾਰਮ ਆ ਉਹ ਕੁਝ ਕਰ ਰਹੇ ਇਹਨੂੰ ਐਡਰੈਸ ਕਰਨ ਦੇ ਵਾਸਤੇ? ਜੀ, ਆਈ ਥਿੰਕ ਵੈਰੀ ਗੁੱਡ ਕੁਐਸਚਨਸ। ਆਈ ਥਿੰਕ ਉਸ ਤੋਂ ਪਹਿਲਾਂ ਮੈਂ ਤੁਹਾਡੀ ਉਹ ਜਿਹੜੀ ਲਾਸਟ ਸੀਗਾ ਉਹਦੇ ਉੱਤੇ ਇੱਕ ਕਮੈਂਟ ਹੋਰ। ਹੁਣ ਤੁਹਾਡਾ ਟਾਈਮ ਟ੍ਰੇਡ ਹੋ ਰਿਹਾ, ਪਰ ਹੁਣ ਤੁਹਾਡੇ ਟਾਈਮ ਦੀ ਵੈਲਿਊ ਜਿਹੜੀ ਆ ਉਹ ਕੰਪਨੀਜ਼ ਨੇ ਲਾਈ ਹੋਈ ਆ, ਠੀਕ ਹੈ। ਸੋ ਭਾਵੇਂ ਇੰਡੀਵਿਜੂਅਲ ਨੂੰ ਫੀਲ ਨਾ ਹੁੰਦਾ ਹੋਵੇ, ਪਰ ਹਰੇਕ ਬੰਦਾ ਜਿਹੜਾ ਇੰਡੀਵਿਜੂਅਲ ਆ, ਬਿਕੋਜ਼ ਸੋਸ਼ਲ ਮੀਡੀਆ ਦੇ ਉੱਤੇ ਤੁਹਾਡੀਆਂ ਚੋਇਸਿਸ, ਤੁਸੀਂ ਸਰਚ ਕੀ ਕਰਦੇ ਹੋ, ਸਾਰਾ ਹੈਗਾ ਆ। ਸੋ ਤੁਹਾਡੇ ਟਾਈਮ ਦਾ ਜਿਹੜਾ ਕਾਸਟ ਆ ਉਹ ਸੋਸ਼ਲ ਮੀਡੀਆਸ ਨੇ ਆਲਰੇਡੀ ਲਾਈ ਹੋਈ ਹੈ ਤੇ ਉਹ ਹੁਣ ਟ੍ਰੇਡ ਹੋ ਰਿਹਾ। ਸੋ ਨਾਓ ਦ ਕੁਐਸਚਨ ਬਿਕਮਸ, ਜਿੱਦਾਂ ਫੇਸਬੁੱਕ ਨੇ ਟੀਨੇਜਰ ਦੇ ਵਿੱਚ ਗੱਲ ਕੀਤੀ ਕਿ ਇੱਕ ਟੀਨੇਜਰ ਜਿਹੜਾ ਫੇਸਬੁੱਕ ਦੇ ਉੱਪਰ, ਇੰਸਟਾਗ੍ਰਾਮ ਦੇ ਉੱਪਰ ਆਉਂਦਾ, ਉਹਦੀ $270 ਲਾਈਫ ਟਾਈਮ ਉਹਦਾ ਬੈਨੀਫਿਟ ਹੁੰਦਾ। ਸੋ ਸ਼ਰਮਨਾਕ ਗੱਲ ਪਰ ਹੈਗੀ ਹੈ ਜੋ ਹੈ। ਐਬਸੋਲੂਟਲੀ। ਸੋ ਕੁਐਸਚਨ ਹੁਣ ਆਉਂਦਾ ਕਿ ਕਾਊਂਟਰ ਮੈਜਰ ਕੀ ਹੀ ਹੈ ਨਾ। ਸੋ ਸਭ ਤੋਂ ਪਹਿਲਾਂ ਕਾਊਂਟਰ ਮੈਜਰ ਤਾਂ ਜਿਹੜਾ ਹੈਗਾ ਆ ਉਹ ਇਹ ਆ ਕਿ ਜਿਹੜੀ ਆਪਣੀ ਸੋਸ਼ਲ ਮੀਡੀਆ ਐਕਟੀਵਿਟੀ ਆ ਉਹਨੂੰ ਲਿਮਿਟ ਕਰੋ, ਠੀਕ ਹੈ। ਜਿਵੇਂ ਪਿੰਡਾਂ ਦੇ ਵਿੱਚ ਕੋਈ ਵੀ ਬੰਦਾ ਯੂ نو ਸਾਰਾ ਟਾਈਮ ਜਿਹੜਾ ਸੀਗਾ ਵੀ ਉਹ ਛਪਾਲਾਂ 'ਚ ਨਹੀਂ ਸੀ ਕੱਢਦਾ, ਹੈ ਨਾ, ਉਹ ਖੁੰਡਾਂ 'ਤੇ ਨਹੀਂ ਸੀ ਕੱਢਦਾ, ਹੈ ਨਾ। ਖੁੰਡਾਂ 'ਤੇ ਬਿਲਕੁਲ ਬੈਠੇ ਰਹਿਣ ਵਾਲੇ ਨੂੰ ਵਿਹਲੜ ਹੀ ਕਹਿੰਦੇ ਸੀ ਲੋਕ, ਠੀਕ ਹੈ। ਸੋ ਜਿੱਥੇ ਤੁਹਾਡਾ ਮਨ, ਜਿੱਥੇ ਤੁਹਾਡਾ ਦਿਮਾਗ ਇੰਗੇਜਡ ਆ, ਹੈ ਨਾ, ਉੱਥੇ ਦਾ ਹੀ ਉਹ ਉਸੇ ਹਿਸਾਬ ਦੀ ਉਹ ਰਿਐਲਿਟੀ ਨੂੰ ਐਕਸੈਪਟ ਕਰਨ ਲੱਗ ਪੈਂਦਾ, ਹੈ ਨਾ। ਦੇयर ਇਜ਼ ਅ ਸੋਸ਼ਲ ਐਕਸਪੈਰੀਮੈਂਟ, I think it happened in one of the elite universities ke put people you know in a closed environment and ke abar apocalypse ho gaya te you know 5ਵੇਂ 7ਵੇਂ ਦਿਨ ਉਹ reality ਚ believe ਕਰਨ ਲੱਗ ਪਏ, you know that became the reality, ਹੈ ਨਾ। so ਮਤਲਬ on an average you know daily usage ਜਿਹੜੀ ਹੈਗੀ ਆ
ਇੱਕ ਸਟੈਟ ਆਈ ਸੌ ਅ ਸਟੈਟ ਸਮ ਟਾਈਮ ਅਗੋ ਕਿ ਜਿਹੜੀ ਇੰਟਰਨੈਟ ਦੀ ਯੂਸੇਜ ਸੀਗੀ ਇਨ 2000 it was about 20% of people's time, ਹਾਂਜੀ and now it is increased to roughly 50%, so which is ਹਾਂਜੀ quite a bit. ਆਪਾਂ ਨੂੰ ਵੇਖਣ ਨੂੰ ਬਹੁਤ ਲੱਗਦੀ ਹੈ, ਪਰ ਜੇ ਆਪਾਂ ਸੋਚੀਏ ਕਿ ਆਪਣਾ ਸਾਰਾ ਕੰਮ ਕੰਪਿਊਟਰਾਂ ਦੇ ਉੱਤੇ ਆ, ਆਪਣੀ ਕਨਵਰਸੇਸ਼ਨ ਕੰਪਿਊਟਰਾਂ ਦੇ ਉੱਤੇ, ਅਸੀਂ ਈਮੇਲਸ ਚੈੱਕ ਕਰਦੇ ਹਾਂ, ਸਾਡੇ ਮੈਸੇजेस ਨੇ, ਅਸੀਂ ਵੇਖਦੇ ਸੋਸ਼ਲ ਮੀਡੀਆ, ਸੋ ਆਪਣੀ ਜਿਹੜੀ ਉਸ ਇਹਨੂੰ ਇਹ ਜਿਹੜਾ ਮਾਇਆ ਜਾਲ ਹੈਗਾ ਆ ਇੰਟਰਨੈਟ, ਉਹਦੇ ਵਿੱਚ ਆਪਣੀ ਜਿਹੜੀ ਪ੍ਰੈਜ਼ੈਂਸ ਆ ਵਿਚ ਇਜ਼ ਕੁਆਇਟ ਅ ਬਿਟ, ਹੈ ਨਾ। ਸੋ ਮੈਨੂੰ ਲੱਗਦਾ ਕਿ ਉਹ ਤੋਂ ਡਿਸਕਨੈਕਟ ਹੋਣਾ, ਉਹਦੇ ਤੋਂ ਪਰੇ ਟਾਈਮ ਕੱਢਣਾ, ਜਦੋਂ ਗੁਰਬਾਣੀ ਨੇ ਤਾਂ ਬੜਾ ਵਧੀਆ ਰਾਹ ਦੱਸਿਆ ਹੋਇਆ ਕਿ ਟੂ ਸਿਟ ਇਨ ਮੈਡੀਟੇਸ਼ਨ, ਟੂ ਸਿਟ ਇਨ ਗੁਰੂਜ਼ ਪ੍ਰੈਜ਼ੈਂਸ, ਉਹ ਸਾਰਾ ਇੰਪੋਰਟੈਂਟ ਹੈ। ਸੋ ਪਹਿਲੀ ਚੀਜ਼ ਇਹ ਹੈ। ਦੂਸਰੀ ਚੀਜ਼ ਇਹ ਆ ਕਿ ਇੱਕ ਹੋਰ ਚੀਜ਼ ਆਪਣੇ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਜਿਹੜੀ ਇਨਫੋਰਮੇਸ਼ਨ ਤੁਹਾਡੇ ਕੋਲ ਫ੍ਰੀ ਆ ਰਹੀ ਆ, ਉਹ ਇਨਫੋਰਮੇਸ਼ਨ ਕਿਸੇ ਦੇ ਬੈਨੀਫਿਟ ਦੇ ਲਈ ਆ, ਉਹ ਇਨਫੋਰਮੇਸ਼ਨ ਨਹੀਂ ਹੈਗੀ, ਹੈ ਨਾ। ਉਹ ਦੈਟ ਇਜ਼ ਨਾਟ ਨੌਲੇਜ, ਹੈ ਨਾ, ਦੈਟ ਮਾਈਟ ਰੈਂਡਮ ਇਨਫੋਰਮੇਸ਼ਨ ਜਿਹੜੀ ਤੁਹਾਨੂੰ ਲੋੜ ਨਹੀਂ ਹੈਗੀ। ਗਿਆਨ ਲੱਭਣ ਜਾਣਾ ਪੈਂਦਾ, ਗਿਆਨ ਤੁਹਾਡੇ ਕੋਲ ਤੁਰ ਕੇ ਨਹੀਂ ਆਉਂਦਾ। ਐਬਸੋਲੂਟਲੀ, ਹੈ ਨਾ। ਸੋ ਜਿਹੜੀ ਤੁਹਾਡੇ ਕੋਲ ਯੂਜ਼ਲੈਸ ਇਨਫੋਰਮੇਸ਼ਨ ਤੁਹਾਡੇ ਦਿਮਾਗ 'ਚ ਭਰੀ ਜਾ ਰਹੀ ਆ, ਇਟਸ ਨਾਟ ਹੈਲਪਿੰਗ ਯੂ ਮੇਕ ਐਨੀ ਚੋਇਸਿਸ, ਹੈ ਨਾ, ਤੇ ਉਹਦਾ ਕੋਈ ਇੰਪੈਕਟ ਨਹੀਂ ਹੈਗਾ, ਹੈ ਨਾ। ਸੋ ਯੂ ਸ਼ੁੱਡ ਸੀਕ ਇਨਫੋਰਮੇਸ਼ਨ ਰੈਦਰ ਦੈਨ ਦ ਇਨਫੋਰਮੇਸ਼ਨ ਕਮਿੰਗ ਟੂ ਯੂ। ਸੋ ਦੈਟਸ ਦ ਸੈਕੰਡ ਪੁਆਇੰਟ। ਦ ਥਰਡ ਪੁਆਇੰਟ ਜਿਹੜਾ ਇਹ ਹੈਗਾ ਆ, ਉਹ ਹੈਗਾ ਕਿ ਜਿਹੜੀ ਤੁਹਾਡੀ ਆਫਲਾਈਨ ਲਾਈਫ ਆ, ਉਹਦੇ ਵਿੱਚ ਤੁਹਾਡੀਆਂ ਕਨਵਰਸੇਸ਼ਨ, ਜਿਹਨੂੰ ਪੰਜਾਬੀ ਸਿੱਖੀ ਵਿੱਚ ਵੀ ਪੰਜਾਬੀ ਵਿੱਚ ਕਹਿੰਦੇ ਵੀ ਖੁੰਡਾਂ ਤੇ ਬਹਿਣਾ, ਸਿਆਣਿਆਂ ਦੀ ਸੋਬਤ 'ਚ ਬਹਿਣਾ, ਤੇ ਸਿੱਖੀ 'ਚ ਸਤ ਸੰਗਤ ਕਹਿੰਦੇ ਆ, ਉਹਦੇ 'ਚ ਬਹਿਣਾ, ਕਿਉਂਕਿ ਉਹਦੇ ਵਿੱਚੋਂ ਜਿਹੜੀ ਤੁਹਾਡੀ ਸਮਝ ਨਿਕਲ ਕੇ ਬਾਹਰ ਆਊਗੀ, ਉਹ ਬੜੀ ਇੰਪੋਰਟੈਂਟ ਹੋਊਗੀ, ਹੈ ਨਾ। ਕਿਉਂਕਿ ਮੈਂ ਹੁਣ ਪਿਛਲੇ 2 ਸਾਲਾਂ ਦੇ ਵਿੱਚ ਵੇਖਿਆ ਕਿ ਸੋਸ਼ਲ ਮੀਡੀਆ ਦੇ ਪ੍ਰੈਸ਼ਰ ਦੇ ਵਿੱਚ ਆ ਕੇ ਬੜੇ ਸਮਝਦਾਰ ਬੰਦਿਆਂ ਨੇ ਵੀ ਇੱਦਾਂ ਦੇ ਡਿਸੀਜਨ ਲਏ ਜਿਨ੍ਹਾਂ ਦੇ ਬਾਰੇ ਤੁਸੀਂ ਵੇਖ ਕੇ ਕਹੋਗੇ ਕਿ ਹਾਊ ਇਜ਼ ਦੈਟ ਪੋਸੀਬਲ, ਹੈ ਨਾ। ਉਹ ਸਿਰਫ ਇੰਨਾ ਹੀ ਜ਼ਿਆਦਾ ਸੀਗਾ ਕਿ ਸੋਸ਼ਲ ਮੀਡੀਆ ਦੇ ਚੈਟਰ ਦੇ ਵਿੱਚ ਉਹਨਾਂ ਨੂੰ ਇੱਦਾਂ ਲੱਗਿਆ ਕਿ ਪ੍ਰੈਸ਼ਰ ਹੀ ਇੰਨਾ ਕੁ ਬਣ ਗਿਆ ਕਿ ਸਾਈਕੋਲੋਜੀਕਲ ਪ੍ਰੈਸ਼ਰ ਦੇ ਅੰਦਰ, ਹਾਂ, ਸਾਈਕੋਲੋਜੀਕਲ, ਕਿਉਂਕਿ ਉਹਨਾਂ ਦੀ ਰਿਐਲਿਟੀ ਜਿਹੜੀ ਸੀ ਉਹ 'ਚ ਫਾਰਮ ਸੀ। ਚੌਥਾ ਪਾਰਟ ਜਿਹੜਾ ਮੈਂ ਕਹਿਣਾ ਚਾਹੂੰਗਾ ਉਹ ਇਹ ਆ ਕਿ ਮਤਲਬ ਇੱਕ ਜਦੋਂ ਤੁਸੀਂ ਕੋਈ ਗੱਲ ਕਰਦੇ, ਜਦੋਂ ਕੋਈ ਕਨਵਰਸੇਸ਼ਨ ਕਰਦਾ, ਉਹਦੇ ਪਿੱਛੇ ਜਦੋਂ ਇੰਡੀਵਿਜੂਅਲ ਖੜਾ ਹੁੰਦਾ ਤੇ ਉਹ ਉਸ ਆਪਣੀ ਕਹੀ ਗੱਲ ਦੇ ਲਈ ਜਵਾਬਦੇਹ ਹੁੰਦਾ ਰੀਅਲ ਲਾਈਫ ਦੇ ਵਿੱਚ, ਰਾਈਟ। ਸੋ ਜਿਨ੍ਹਾਂ ਨਾਲ ਵੀ ਤੁਸੀਂ ਕਨਵਰਸੇਸ਼ਨ ਕਰ ਰਹੇ ਹੋ, ਪਹਿਲਾਂ ਤੁਸੀਂ ਇਹ ਮੇਕ ਸ਼ੋਰ ਕਰੋ ਕਿ ਉਹ ਰੀਅਲ ਲਾਈਫ 'ਚ ਐਗਜ਼ਿਸਟ ਕਰਦੇ ਵੀ ਹੈ ਕਿ ਨਹੀਂ, ਕਿਉਂਕਿ ਦੇ ਆਰ ਜਸਟ ਫੇਕ ਆਈਡੈਂਟੀਟੀਜ਼ ਐਂਡ ਪ੍ਰੋਫਾਈਲਸ। ਇਹ ਰੀਅਲ ਲਾਈਫ 'ਚ ਐਗਜ਼ਿਸਟ ਵੀ ਕਰਦੇ ਆ, ਹੈ ਨਾ। ਤੇ ਯੂ ਵਾਚਿੰਗ ਪੀਪਲ ਓਵਰ ਅ ਲੌਂਗ ਪੀਰੀਅਡ ਆਫ ਟਾਈਮ, 10 ਸਾਲ 20 ਸਾਲ, ਇਟ ਬਿਕਮਸ ਵੈਰੀ ਇੰਪੋਰਟੈਂਟ, ਕਿਉਂਕਿ 1-2 ਸਾਲਾਂ ਦੇ ਵਿੱਚ ਤੁਸੀਂ ਬ੍ਰਾਂਡ ਬਿਲਡਿੰਗ ਬੜੀ ਈਜ਼ੀ ਕਰ ਸਕਦੇ ਹੋ, ਹੈ ਨਾ। ਇਹ ਜਿਹੜੀ ਹੈਗੀ ਆ ਬ੍ਰਾਂਡ ਬਿਲਡਿੰਗ, ਇਹ ਆਪਣੇ ਆਪ ਦੇ ਵਿੱਚ ਸਟੱਡੀ ਆ, ਮਾਰਕੀਟਿੰਗ ਦੀ ਸਟੱਡੀ ਆ, ਤੇ ਉਹਨੂੰ ਹੁਣ ਜਿਵੇਂ ਕਿ ਅਟੈਂਸ਼ਨ ਟ੍ਰੇਡਿੰਗ ਦੇ ਵਿੱਚ ਲਿਆਂਦਾ ਜਾ ਰਿਹਾ, ਹੈ ਨਾ। ਉਹਦੇ ਵਿੱਚ ਕਈ ਤਰ੍ਹਾਂ ਦੇ ਇੰਡੀਵਿਜੂਅਲਸ ਬਿਲਡ ਕੀਤੇ ਜਾ ਰਹੇ ਨੇ, ਸੋ ਇਹ ਬਹੁਤ ਇੰਪੋਰਟੈਂਟ ਹੈ। ਐਂਡ ਲਾਸਟ ਥਿੰਗ ਮੈਂ ਇਹ ਕਹੂੰਗਾ ਕਿ 6 ਆਈ ਥਿੰਕ ਆਪਣੀ ਗੁਰਬਾਣੀ ਵੀ ਇਹ ਸਿਖਾਉਂਦੀ ਕਿ ਰਿਐਕਸ਼ਨ ਦੀ ਜਗ੍ਹਾ ਐਕਸ਼ਨ ਦੇ ਵਿੱਚ ਆਓ। ਸੋਸ਼ਲ ਮੀਡੀਆ, ਰਿਐਕਟਿਵ ਦੀ ਜਗ੍ਹਾ ਪ੍ਰੋਐਕਟਿਵ। ਹਾਂਜੀ, ਸੋਸ਼ਲ ਮੀਡੀਆ, ਇੰਟਰਨੈਟ ਆਪਣੇ ਆਪ ਦੇ ਵਿੱਚ ਰਿਐਲਿਟੀ ਆ। ਜਿਹੜੀ ਤੁਸੀਂ ਗੱਲ ਕਹਿਣੀ ਆ, ਉਹ ਤੁਸੀਂ ਰਿਐਕਸ਼ਨ 'ਚੋਂ ਨਾ ਤੁਹਾਡੀ ਗੱਲ ਨਿਕਲ ਰਹੀ ਹੋਵੇ, ਉਹ ਤੁਹਾਡੀ ਆਪਣੀ ਕਹਿਣ ਵਾਲੀ ਗੱਲ 'ਚੋਂ ਗੱਲ ਨਿਕਲ ਰਹੀ ਹੋਵੇ, ਹੈ ਨਾ। ਸੰਵਾਦ ਇੰਪੋਰਟੈਂਟ ਆ, ਹੈ ਨਾ। ਪਰ ਦੂਸਰੀ ਗੱਲ, ਜਿਹੜੀ ਲਾਸਟ ਗੱਲ ਮੈਂ ਇਹ ਕਹਾਂਗਾ ਕਿ ਲੋਕਾਂ ਲਈ ਇਹ ਬਹੁਤ ਜ਼ਰੂਰੀ ਆ ਕਿ ਕਨਵਰਸੇਸ਼ਨ ਨੂੰ ਸਦਾ ਆਪਣੇ ਪੱਧਰ ਤੇ ਰੱਖਣ। ਤੁਹਾਨੂੰ ਜ਼ਰੂਰੀ ਨਹੀਂ ਹੈ ਕਿ ਜਿਹੜਾ ਕੋਈ ਚਿੱਕੜ ਦੇ ਵਿੱਚ ਘੁਲ ਰਿਹਾ, ਤੁਸੀਂ ਉਹਦੇ ਨਾਲ ਜਾ ਕੇ ਚਿੱਕੜ ਦੇ ਵਿੱਚ ਘੁਲਣਾ, ਬਿਕੋਜ਼ ਯੂ ਲੂਜ਼। ਸੋ ਜਿੱਥੇ ਵੀ ਤੁਸੀਂ ਰੀਅਲ ਲਾਈਫ ਦੇ ਵਿੱਚ ਜਾਂ ਇੰਟਰਨੈਟ ਕਨਵਰਸੇਸ਼ਨਸ ਦੇ ਵਿੱਚ ਜਿੱਥੇ ਤੁਹਾਨੂੰ ਕਨਵਰਸੇਸ਼ਨ ਕਰਨ ਦੀ ਲੋੜ ਆ, ਜੇ ਤੁਹਾਨੂੰ ਕਿਤੇ ਵੀ ਲੱਗ ਰਿਹਾ ਕਿ ਕੋਈ ਕਨਵਰਸੇਸ਼ਨ ਨੂੰ ਹੋਰ ਪਾਸੇ ਲਿਜਾਣ ਜਾਂ ਡਰੈਗ ਕਰਨ ਦੀ ਕੋਸ਼ਿਸ਼ ਕਰ ਰਿਹਾ, ਆਈ ਥਿੰਕ ਮੋਸਟ ਸੋਸ਼ਲ ਨੈਟਵਰਕਸ ਪ੍ਰੋਵਾਈਡ ਯੂ ਟੂਲਸ ਟੂ ਜਸਟ ਬਲੌਕ ਦੈਟ, ਹੈ ਨਾ। ਤੇ ਬਾਕੀ ਕਿਰਤ ਕਰੋ, ਵੰਡ ਛਕੋ, ਹੈ ਨਾ। ਜਿਹੜੇ ਸਿੱਖਾਂ ਦੇ ਸਿਧਾਂਤ ਨੇ, ਗੁਰੂ ਸਾਹਿਬ ਨੇ ਬਹੁਤ ਵਧੀਆ ਦਿੱਤੇ ਨੇ, ਉਹਦੇ ਨਾਲ ਜਿਹੜੇ ਰੀਅਲ ਲਾਈਫ ਦੇ ਇੰਪੈਕਟ ਆ ਉਹਨਾਂ ਨੂੰ ਅਨਡੂ ਕਰਨਾ ਬੜਾ ਔਖਾ ਹੁੰਦਾ। ਜੋ ਲੋਕਾਂ ਦੇ ਰੀਅਲ ਐਕਸਪੀਰੀਐਂਸਿਸ ਨੇ ਉਹ ਬੜੇ ਡੀਪ ਐਮਬੈਡਡ ਹੁੰਦੇ ਆ, ਉਹ ਇੰਨੀ ਛੇਤੀ ਅਨਡੂ ਨਹੀਂ ਹੁੰਦੇ। ਹਾਂਜੀ, ਸੋ ਆਪਾਂ ਗੱਲਬਾਤ ਇਹਦੇ ਵਿੱਚ ਪ੍ਰੋਗਰਾਮ ਦੇ ਕੀ ਵਿੱਚ ਅਸੀਂ ਜਾਂਦੇ ਪਏ ਵੀ ਆਪਾਂ ਤੁਸੀਂ ਫੇਕ ਪ੍ਰੋਫਾਈਲਸ ਦੀ ਗੱਲਬਾਤ ਕੀਤੀ ਤੇ ਇਹਨਾਂ ਦੀ ਮਿਸ ਇਨਫੋਰਮੇਸ਼ਨ ਦਾ ਵੀ ਅਸੀਂ ਵੇਖਿਆ ਕਿ ਫੈਲਾ ਕਿੱਦਾਂ ਹੋਇਆ। ਪਰ ਆਪਾਂ ਕੁਝ ਸਿੱਖਾਂ ਦੇ ਰਿਸਪੌਂਸ ਦੀ ਗੱਲ ਕਰੀਏ ਜਾਂ ਆਪਣੀ ਪੰਜਾਬੀ ਕਮਿਊਨਿਟੀ ਦੇ ਰਿਸਪੌਂਸ ਦੀ ਗੱਲ ਕਰੀਏ, ਤੇ ਕੁਝ ਇੱਦਾਂ ਦੇ ਸਕਸੈਸਫੁਲ ਇਨੀਸ਼ੀਏਟਿਵ ਤੇ ਕੰਪੇਨ ਹੈਗੀਆਂ ਜਿਨ੍ਹਾਂ ਨੇ ਇੱਦਾਂ ਦੇ ਫੇਕ ਪ੍ਰੋਫਾਈਲਸ ਦੇ ਨੈਰੇਟਿਵ ਨੂੰ ਤੋੜਿਆ। ਆਈ ਥਿੰਕ ਉਹ ਕੰਟੀਨਿਊਸਲੀ ਐਫਰਟ ਤਾਂ ਹੁੰਦੇ ਰਹਿੰਦੇ ਨੇ, ਹੈ ਨਾ। ਮਤਲਬ ਜਿੱਥੇ ਨੈਗੇਟਿਵ ਆ ਉੱਥੇ, ਹੈ ਨਾ, ਉੱਥੇ ਜਿੱਥੇ ਕਹਿੰਦੇ ਜਪ ਜਾਂਦਾ ਨਮੋ ਅੰਧਕਾਰੇ ਨਮੋ ਤੇਜ, ਜਿੱਥੇ ਅੰਧਕਾਰ ਹੈ ਉੱਥੇ ਤੇਜ ਵੀ ਹੋਊਗਾ ਹੀ, ਹੈ ਨਾ। ਜਿੱਥੇ ਡਾਰਕਨੈਸ ਉੱਥੇ ਲਾਈਟ ਵੀ ਹੋਊਗੀ। ਸੋ ਆਪਾਂ ਇਹ ਵੇਖਿਆ ਕਈ ਵਾਰੀ ਇੱਦਾਂ ਦੇ ਜਿਹੜੇ ਨੈਰੇਟਿਵ ਨੇ ਟੁੱਟੇ ਨੇ। ਬੜਾ ਰੀਸੈਂਟ ਜਿਹੜਾ ਨੈਰੇਟਿਵ ਸੀਗਾ ਉਹ ਸੀਗਾ ਮਤਲਬ
ਜਿਹੜੀ ਇਨਫਲੂਐਂਸਰ ਸੀਗੀ ਉਹ ਯੋਗਾ ਕਰਨ ਦਰਬਾਰ ਸਾਹਿਬ ਗਈ, ਉਹਦੇ ਬਾਰੇ ਨੈਰੇਟਿਵ ਇਹ ਬਣਿਆ, ਜਿਹੜਾ ਪੂਰਾ ਨੈਰੇਟਿਵ ਪੁਸ਼ ਕੀਤਾ ਗਿਆ ਲਗਾਤਾਰ ਉਹ ਇਹ ਸੀਗਾ ਕਿ ਇਹ ਹਿੰਦੂਜ਼ ਅਗੇਂਸਟ ਹੈ ਵਟਐਵਰ। ਪਰ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਆਨਲਾਈਨ ਵੀ ਨੈਰੇਟਿਵ ਉਹ ਭੰਨਿਆ ਗਿਆ ਹੈ ਨਾ, ਉਹ ਐਂਡ ਬੜੇ ਸੁਹਿਰਦ ਤਰੀਕੇ ਨਾਲ ਭੰਨਿਆ ਗਿਆ ਹੈ ਨਾ। ਹੁਣ ਓਬਵੀਅਸਲੀ ਉਹ ਕਿੰਨਾ ਕੁ ਭੰਨਿਆ ਗਿਆ ਇਹ ਡਿਪੈਂਡ ਕਰਦਾ ਕਿ ਉਹ ਕਿੰਨਾ ਫੋਲੋਅਰਸ ਦੇ ਵਿੱਚ ਗੱਲ ਹੋ ਰਹੀ ਸੀ। ਜਿਹੜਾ ਮੈਂ ਇੱਕ ਫਿਨੋਮੇਨਾ ਜਿਹੜਾ ਸਮਝਾਉਣਾ ਚਾਹੁੰਦਾ ਉਹ ਜੇ ਤੁਸੀਂ ਆਨਲਾਈਨ ਦੇयर इज ਅ ਵਰਡ ਕਾਲਡ ਓਵਰਟਨ ਵਿੰਡੋ, ਠੀਕ ਹੈ ਜੀ। ਓਵਰਟਨ ਵਿੰਡੋ ਆਮ ਤੌਰ ਦੇ ਉੱਤੇ ਕਮਿਊਨੀਕੇਸ਼ਨ ਜਾਂ ਜਿਹੜੀ ਵੀ ਸੁਸਾਇਟੀ ਕਿਸੇ ਵੀ ਕਮਿਊਨੀਕੇਸ਼ਨ ਨੂੰ ਸੁਸਾਇਟੀ ਦਾ ਅਸੈਪਟਡ ਕਮਿਊਨੀਕੇਸ਼ਨ ਮੰਨਦੀ ਆ ਹੈ ਨਾ। ਜਿੱਦਾਂ ਆਪਾਂ ਕਹਿ ਦਿੰਦੇ ਹਾਂ ਕਿ ਆ ਲੈਫਟ ਤੇ ਖੜਾ, ਰਾਈਟ ਤੇ ਖੜਾ ਹੈ ਨਾ, ਪਰ ਇਹ ਅਸੈਪਟੇਬਲ ਕਮਿਊਨੀਕੇਸ਼ਨ ਹੈ ਨਾ, ਇਹ ਅਸੈਪਟੇਬਲ ਸਿਧਾਂਤ ਨੇ, ਇਹ ਅਸੈਪਟੇਬਲ, ਇਹਨਾਂ ਦੇ ਉੱਤੇ ਗੱਲ ਹੋ ਸਕਦੀ ਕਮਿਊਨਿਟੀਜ਼ ਦੇ ਵਿੱਚ, ਠੀਕ ਹੈ ਜੀ। ਸੋ ਇਹ ਜਿਹੜੇ ਨੈਰੇਟਿਵ ਨੇ ਕੀ ਕਰਨ ਦੀ ਕੋਸ਼ਿਸ਼ ਕਰਦੇ ਨੇ ਓਵਰ ਦਾ ਟਾਈਮ, ਇਹ ਓਵਰਟਨ ਵਿੰਡੋ ਨੂੰ ਇੱਕ ਪਾਸੇ ਨੂੰ ਧੱਕਣ ਦੀ ਕੋਸ਼ਿਸ਼ ਕਰਦੇ ਨੇ ਹੈ ਨਾ ਜੀ। ਸੋ ਜਿਹੜੇ ਪੋਲੀਟੀਸ਼ੀਅਨ ਵੀ ਹੁੰਦੇ ਨੇ, ਪੋਲੀਟੀਸ਼ੀਅਨ ਸਦਾ ਓਵਰਟਨ ਵਿੰਡੋ ਦੇ ਵਿੱਚ ਗੱਲ ਕਰਨਗੇ। ਫੋਰ ਐਗਜ਼ਾਮਪਲ ਮੈਂ ਇਹ ਕਹੂੰਗਾ ਅੱਜ ਤੋਂ 100 ਸਾਲ ਪਹਿਲਾਂ ਇਹ ਗੱਲ ਕਰਨੀ ਜਦੋਂ ਸਿੱਖ ਇੱਥੇ ਕੈਨੇਡਾ ਦੇ ਵਿੱਚ ਸੀਗੇ ਤੇ ਆਈ ਥਿੰਕ 1906-7 ਦੇ ਆਲੇ ਦੁਆਲੇ ਜਦੋਂ ਇੱਥੋਂ ਕਨਵਰਸੇਸ਼ਨ ਹੋਣੀ ਸ਼ੁਰੂ ਹੋਈ ਕਿ ਇਹਨਾਂ ਸਾਰਿਆਂ ਨੂੰ ਬਲੀਜ਼ ਧੱਕ ਦੋ, ਤੇ ਵਿਕਟੋਰੀਆ ਦਾ ਆਈ ਥਿੰਕ ਇੱਕ ਮੇਅਰ ਸੀਗਾ ਜਿਹਨੇ ਇਹ ਕਿਹਾ ਸੀਗਾ ਕਿ ਉਦੋਂ ਹਿੰਦੂਸ ਕਹਿੰਦੇ ਹੁੰਦੇ ਸੀਗੇ ਕਿ ਦੀਜ਼ ਇੰਡੀਅਨਸ ਜਾਂ ਹਿੰਦੂਸ ਜਿਹੜੇ ਨੇ ਇਹ ਕੰਪੈਟੇਬਲ ਨਹੀਂ ਹੈਗੇ ਸਾਡੇ ਇੱਥੋਂ ਦੇ ਲੋਕਾਂ ਦੇ ਨਾਲ ਰਹਿਣ ਦੇ। ਹੁਣ ਉਸ ਟਾਈਮ ਦੀ ਜਿਹੜੀ ਓਵਰਟਨ ਵਿੰਡੋ ਸੀ ਉਹਦੇ ਵਿੱਚ ਕਨਵਰਸੇਸ਼ਨ ਅਸੈਪਟੇਬਲ ਸੀਗੀ, ਬਟ ਓਵਰ ਦਾ ਟਾਈਮ ਕੀ ਹੋਇਆ ਕਿ ਉਹ ਜਿਹੜੀ ਓਵਰਟਨ ਵਿੰਡੋ ਸੀ ਉਹ ਚੇਂਜ ਹੋ ਗਈ, ਉਹ ਸ਼ਿਫਟ ਹੋ ਗਈ। ਹੁਣ ਇਦਾਂ ਦੀ ਕਨਵਰਸੇਸ਼ਨ ਜਿਹੜੀ ਉਹ ਬੜੀ ਰੇਸਿਸਟ ਮੰਨੀ ਜਾਊਗੀ, ਠੀਕ ਹੈ ਜੀ। ਸੋ ਇਹ ਜਿਹੜੀਆਂ ਸਾਰੀਆਂ ਕਨਵਰਸੇਸ਼ਨਸ ਨੇ ਇਹਨਾਂ ਨੂੰ ਓਵਰਟਨ ਵਿੰਡੋ ਕਰਕੇ ਬੜੀ ਉਲਟੇ ਪਾਸੇ ਨੂੰ ਧੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਵੇਂ ਇਹ ਕਿਹਾ ਗਿਆ ਸਿੱਖ ਐਂਟੀ ਹਿੰਦੂ ਨੇ, ਹਿੰਦੂਆਂ ਨੂੰ ਗੁਰਦੁਆਰੇ ਜਾਣਾ ਬੰਦ ਕਰ ਦੇਣਾ ਚਾਹੀਦਾ, ਪਰ ਉਸ ਚੀਜ਼ ਨੂੰ ਭਾਵੇਂ ਉਹਦੇ ਵਿੱਚ ਇਦਾਂ ਦੇ ਵੀ ਪ੍ਰੋਫਾਈਲ ਸੀ ਜਿਨ੍ਹਾਂ ਨੇ ਕਿਹਾ ਸੀ ਜਿਹੜੇ ਫੇਕ ਪ੍ਰੋਫਾਈਲ ਸੀ ਇਹ ਗੱਲ ਨੂੰ ਪੁਸ਼ ਕਰਨ ਲੱਗ ਪਏ ਕਿ ਹਿੰਦੂਆਂ ਨੂੰ ਸਿੱਖਾਂ ਦੇ ਗੁਰਦੁਆਰੇ ਨਹੀਂ ਵੜਨਾ ਚਾਹੀਦਾ। ਪਰ ਜਿਹੜੇ ਸੁਹਿਰਦ ਸੀਗੇ, ਜਿਹੜੇ ਇੰਡੀਵਿਜੂਅਲ ਸੀਗੇ, ਉਹਨਾਂ ਨੇ ਕਹਿਣਾ ਸ਼ੁਰੂ ਕੀਤਾ ਵੀ ਸਾਡੇ ਗੁਰੂ ਦਾ ਸਿਧਾਂਤ ਹੀ ਇਹ ਆ, ਸਾਡੇ ਗੁਰਦੁਆਰੇ ਹਰੇਕ ਧਰਮ, ਹਰੇਕ ਮਜ਼ਹਬ ਲਈ ਖੁੱਲੇ ਨੇ, ਤੇ ਅਸੀਂ ਕਿਸੇ ਵੀ ਇਨਸੀਡੈਂਟ ਕਰਕੇ ਗੁਰੂ ਦੇ ਸਿਧਾਂਤ ਨਹੀਂ ਬਦਲਾਂਗੇ, ਪਰ ਇਹ ਹੈ ਕਿ ਜਿੰਨੇ ਗੁਰੂ ਦੇ ਦੁਆਰ ਆਉਣਾ ਹੈਗਾ ਉਹਨੂੰ ਸਿਧਾਂਤ ਦੇ ਤਰੀਕੇ ਦੇ ਨਾਲ, ਐਕਸੈਪਟੇਬਲ ਤਰੀਕੇ ਮਰਿਆਦਾ ਦੇ ਨਾਲ ਤੁਰਨਾ ਪੈਣਾ। ਸੋ ਉਹ ਜਿਹੜੀ ਕਨਵਰਸੇਸ਼ਨ ਸੀ ਉਹ ਮੈਨੂੰ ਲੱਗਦਾ ਕਿ ਬੜੇ ਵਧੀਆ ਤਰੀਕੇ ਨਾਲ ਭੱਜੀ ਗਈ। ਸੋ ਦੇਰ ਆਰ ਸਮ ਇੰਡੀਵਿਜੂਅਲ ਜਿਹੜੇ ਆਨਲਾਈਨ, ਤੇ ਖਾਸ ਕਰਕੇ ਮੈਨੂੰ ਲੱਗਦਾ ਆਨਲਾਈਨ ਦਾ ਚੈਟਰ ਜ਼ਿਆਦਾ ਹੁੰਦਾ ਗਰਾਊਂਡ ਦੇ ਉੱਤੇ ਕੀ ਹਰੇਕ ਸਿੱਖ ਕੀ ਕਹਿ ਰਿਹਾ, ਕਿਉਂਕਿ ਜੇ ਸਿੱਖ ਹਰੇਕ ਜਿਹੜਾ ਇੰਡੀਵਿਜੂਅਲ ਗਰਾਊਂਡ ਦੇ ਉੱਤੇ ਜੇ ਉਹ ਕਹਿਣ ਲੱਗ ਪਏ ਕਿ ਹਿੰਦੂਆਂ ਨੂੰ ਸਾਡੇ ਗੁਰਦੁਆਰੇ ਵੜਨ ਦੀ ਲੋੜ ਨਹੀਂ, ਤਾਂ ਫਿਰ ਉਹ ਆਨਲਾਈਨ ਜਿਹੜੀ ਕਨਵਰਸੇਸ਼ਨ, ਜਿਹੜੇ ਉਹ ਬੋਟਸ ਜਿਹੜੀ ਕਨਵਰਸੇਸ਼ਨ ਪੁਸ਼ ਕਰਨ ਦੀ ਕੋਸ਼ਿਸ਼ ਕਰਨ ਰਹੇ ਸੀ, ਉਹ ਕਨਵਰਸੇਸ਼ਨ ਐਕਚੁਅਲੀ ਸਿੱਖ ਨੂੰ ਇਫੈਕਟ ਕਰ ਗਈ, ਰਾਈਟ। ਐਂਡ ਆਈ ਥਿੰਕ ਦੈਟ ਇਜ਼ ਦ ਇੰਪੋਰਟੈਂਟ ਪਾਰਟ ਇਟ ਸ਼ੁਡਨਟ ਡੂ। ਜੀ, ਸੋ ਅਖੀਰ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਕਿ ਰੋਲ ਆਫ ਮੀਡੀਆ, ਕਿਉਂਕਿ ਅਸੀਂ ਪੰਜਾਬੀ ਰੇਡੀਓ ਯੂਐਸਏ ਤੇ ਬੈਠੇ ਹਾਂ, ਹੋਰ ਵੀ ਮੀਡੀਆ ਚੈਨਲ, ਮੀਡੀਆ ਹਾਊਸਿਸ ਹੈਗੇ ਆ ਜਿਹੜੇ ਪੰਜਾਬ ਦੇ ਪ੍ਰਤੀ ਸੁਹਿਰਦਾ, ਪੰਜਾਬ ਦੀ ਗੱਲ ਕਰਦੇ ਆ, ਸਿੱਖਾਂ ਦੇ ਪ੍ਰਤੀ ਸੁਹਿਰਦਾ, ਸਿੱਖਾਂ ਦੀ ਗੱਲ ਕਰਦੇ ਆ, ਉਹਨਾਂ ਦੀ ਜ਼ਿੰਮੇਵਾਰੀਆਂ ਦੀ ਗੱਲ ਕਰੀਏ ਤੇ ਟ੍ਰੈਡੀਸ਼ਨਲ ਮੀਡੀਆ ਗਰੁੱਪ ਨੇ ਵੀ ਕੁਛ ਹੈਲਪ ਹੋਈ ਆ ਜਾਣੇ ਤਰੀਕੇ ਨਾਲ, ਤੇ ਪਰ ਜਿਹੜੇ ਨਵੇਂ ਜਰਨਲਿਸਟ ਆ ਰਹੇ ਆ ਜਾਂ ਜਿਹੜੀ ਯੰਗ ਜਨਰੇਸ਼ਨ ਆ ਜਾਂ ਬਾਹਰ ਦੇ ਲੋਕ ਬੈਠੇ ਆ, ਉਹ ਕੀ ਕਰ ਸਕਦੇ ਆ ਇਸ ਨੂੰ ਠੱਲ ਪਾਉਣ ਦੇ ਵਾਸਤੇ? ਕਿਉਂਕਿ ਆਪਾਂ ਇੰਡੀਵਿਜੂਅਲ ਦੀ ਤਾਂ ਗੱਲ ਕਰ ਲਈ, ਹੁਣ ਆਪਾਂ ਆਰਗੇਨਾਈਜੇਸ਼ਨਸ ਦੀ ਗੱਲ ਕਰੀਏ। ਦੇਖੋ ਆਰਗੇਨਾਈਜੇਸ਼ਨ ਦੇ ਵਿੱਚ 2 ਹੋਰ ਪਲੇਅਰਸ ਨੇ, ਇਹਦੇ ਵਿੱਚ 3 ਹੋਰ ਪਲੇਅਰਸ ਨੇ ਜੇ ਮੋਟੇ ਤੌਰ ਤੇ ਕਹਾਂਗਾ, ਹੈ ਨਾ। ਮੀਡੀਆ ਹਾਊਸਿਸ, ਸੋਸ਼ਲ ਮੀਡੀਆ ਕੰਪਨੀਜ਼ ਤੇ ਗਵਰਨਮੈਂਟਸ, ਠੀਕ ਹੈ ਜੀ। ਹੁਣ ਤਿੰਨਾਂ ਦੇ ਆਪੋ ਆਪਣੇ ਰੋਲ ਆ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀਆਂ ਮੀਡੀਆ ਹਾਊਸਿਸ ਦੀ ਗੱਲ ਕਰੀਏ, ਮੀਡੀਆ ਹਾਊਸਿਸ ਦਾ ਇਕੱਲਿਆਂ ਦਾ ਰੋਲ ਨਹੀਂ ਹੈਗਾ। ਮੈਨੂੰ ਲੱਗਦਾ ਕਿ ਜਿਹੜਾ ਜਰਨਲਿਜ਼ਮ ਆ ਉਹ ਪਿਛਲੇ 10 ਸਾਲਾਂ 'ਚ ਬਿਲਕੁਲ ਚੇਂਜ ਹੋਇਆ। ਗੂਗਲ ਦੇ ਜਿਹੜੇ ਸਟਾਕ ਦੇ ਵਿੱਚ ਜਿਹੜੀ ਵੈਲਿਊ ਐਡ ਹੋਈ ਆ, ਉਹ ਬਹੁਤ ਜ਼ਿਆਦਾ ਵੈਲਿਊ ਜਿਹੜੀ ਸੀਗੀ ਉਹ ਨਿਊਜ਼ਪੇਪਰਸ ਤੇ ਲੋਕਲ ਨਿਊਜ਼ਪੇਪਰਸ ਤੋਂ ਖਿੱਚੀ ਗਈ, ਤੇ ਬਹੁਤ ਸਾਰੇ ਜਿਹੜੇ ਅਖਬਾਰੀ ਅਦਾਰੇ ਸੀਗੇ, ਛੋਟੇ ਅਦਾਰੇ ਸੀਗੇ ਜਿਨ੍ਹਾਂ ਨੂੰ ਲੋਕਲ ਐਡਸ ਮਿਲਦੀਆਂ ਸੀਗੀਆਂ, ਉਹ ਸਾਰੀਆਂ ਆਨਲਾਈਨ ਚਲੀ ਗਈਆਂ। ਫੇਸਬੁੱਕ ਦੀ ਵੈਲਿਊਏਸ਼ਨ ਕਹਿ ਲਓ, ਗੂਗਲ ਦੀ ਵੈਲਿਊਏਸ਼ਨ ਕਹਿ ਲਓ। ਸੋ ਉਹਦੇ ਕਰਕੇ ਇਹ ਹੋਇਆ ਕਿ ਗੂਗਲ ਤੇ ਫੇਸਬੁੱਕ ਕੋਈ ਨਿਊਜ਼ਪੇਪਰਸ ਨਹੀਂ ਹੈਗੇ। ਨਿਊਜ਼ਪੇਪਰ ਸਦਾ ਇੱਕ ਸੁਸਾਇਟੀ ਦੇ ਰਿਪਰੈਜ਼ੈਂਟੇਟਿਵ ਵਜੋਂ, ਜਾਂ ਨਿਊਜ਼ਪੇਪਰ ਜਾਂ ਮੀਡੀਆ ਹਾਊਸਿਸ ਇੱਕ ਗਵਰਨਮੈਂਟ ਜਾਂ ਕਮਿਊਨਿਟੀ ਦੇ ਰਿਪਰੈਜ਼ੈਂਟੇਟਿਵ ਵਜੋਂ ਚੱਲਦੇ ਨੇ, ਹੈ ਨਾ। ਸੋ ਮੈਨੂੰ ਇਹ ਲੱਗਦਾ ਕਿ ਜਿਹੜੇ ਇੰਡੀਵਿਜੂਅਲ ਨੇ, ਸਿਟੀਜ਼ਨਸ ਨੇ, ਉਹਨਾਂ ਨੂੰ ਚੂਜ਼ ਕਰਨਾ ਚਾਹੀਦਾ ਕਿ ਕਿਹੜੇ ਆਰਗੇਨਾਈਜੇਸ਼ਨਸ ਨੇ ਜਿਨ੍ਹਾਂ ਤੋਂ ਉਹਨਾਂ ਨੂੰ ਦੇ ਨੀਡ, ਉਹਨਾਂ ਦੀ ਰਿਪਰੈਜ਼ੈਂਟੇਸ਼ਨ ਚਾਹੀਦੀ ਹੈ ਕਿ ਉਹਨਾਂ ਦੀਆਂ ਖਬਰਾਂ ਦੱਸਣ, ਉਹਨਾਂ ਦੇ ਬਾਰੇ ਹੋਰਾਂ ਨੂੰ ਆਗਾਹ ਕਰਨ,
ਤੇ ਉਹਨਾਂ ਨੂੰ ਦੈਨ ਦੇ ਸ਼ੁੱਡ ਵੋਟ ਵਿਦ देयर ਪਾਕਟਸ, ਹੈ ਨਾ। ਮਤਲਬ ਉਹ ਉਹੋ ਜਿਹੀਆਂ ਆਰਗੇਨਾਈਜੇਸ਼ਨਸ ਨੂੰ ਸਪੋਰਟ ਕਰਨ। ਹੁਣ ਕਿਸ ਤਰੀਕੇ ਨਾਲ ਸਪੋਰਟ ਕਰਨ, ਉਹਦੇ ਵੀ ਵੱਖਰੇ ਵੱਖਰੇ ਮਾਡਲ ਨੇ, ਸਬਸਕ੍ਰਿਪਸ਼ਨ ਬੇਸਡ ਮਾਡਲ ਨੇ, ਜਾਂ ਐਜ਼ ਸਿੰਪਲੀ ਤੁਸੀਂ ਪਿਕ ਕਰੋ ਕਿ ਕਿਹੜੇ ਤੁਹਾਡੇ ਪ੍ਰੈਫਰਡ ਮੀਡੀਆ ਹਾਊਸਿਸ ਨੇ, ਮੇਕ ਜੀ ਸ਼ੋਰ ਕਰੋ ਤੁਸੀਂ ਉਹਨਾਂ ਨੂੰ ਵਾਚ ਕਰੋ, ਹੈ ਨਾ। ਜੇ ਤੁਸੀਂ ਅਟੈਂਸ਼ਨ ਦੇਣੀ ਹੈ, ਤੁਸੀਂ ਨਿਊਜ਼ ਉਹਨਾਂ ਤੋਂ ਲੈ ਰਹੇ ਹੋ, ਹੈ ਨਾ। ਸੋ ਇਹ ਚੀਜ਼ਾਂ ਨੇ, ਪਹਿਲੀ ਚੀਜ਼ ਤਾਂ ਇਹ ਹੋ ਗਈ। ਦੂਸਰੀ ਚੀਜ਼ ਸੋਸ਼ਲ ਮੀਡੀਆ ਕੰਪਨੀਜ਼ ਦੀ ਹੋ ਗਈ। ਸੋਸ਼ਲ ਮੀਡੀਆ ਕੰਪਨੀਜ਼ ਦੀ ਉਹਨਾਂ ਦੀ ਪ੍ਰੋਬਲਮ ਇਹ ਹੈ ਕਿ ਸੋਸ਼ਲ ਮੀਡੀਆ ਕੰਪਨੀਜ਼ ਜਿਹੜੀਆਂ ਨੇ, ਦੇ ਆਰ ਡਰਿਵਨ ਬਾय ਦ ਬਾਟਮ ਬਟਮ ਲਾਈਨ, ਲਾਈਨ। ਹੈ ਨਾ। ਹਾਂਜੀ ਵੀ ਉਹਨਾਂ ਦੇ ਹਾਂਜੀ ਪ੍ਰੋਫਿਟਸ ਕੀ ਨੇ, ਤੇ ਉਹਨਾਂ ਦੇ ਲਈ ਇੰਡੀਵਿਜੂਅਲ ਪ੍ਰੋਫਿਟਸ ਜਿਹੜੇ ਨੇ ਉਹ ਇਹਨੇ ਮਾਇਨੇ ਨਹੀਂ ਰੱਖਦੇ, ਠੀਕ ਹੈ ਨਾ। ਇੰਡੀਵਿਜੂਅਲ ਕਮਿਊਨਿਟੀਜ਼ ਮਾਇਨੇ ਨਹੀਂ ਰੱਖਦੀਆਂ ਐਜ਼ ਲੌਂਗ ਐਜ਼ ਜਿਹੜੇ ਪ੍ਰੋਫਿਟਸ ਨੇ ਉਹ ਦੇ ਆਰ ਟੇਕਿੰਗ ਓਵਰ। ਬਟ ਮੈਨੂੰ ਲੱਗਦਾ ਵੀ ਲੌਬਿੰਗ ਉਹਦੇ ਕਰਕੇ ਰੁਕਣੀ ਨਹੀਂ ਚਾਹੀਦੀ। ਲੌਬਿੰਗ ਕੰਟੀਨਿਊਸਲੀ ਚੱਲਣੀ ਚਾਹੀਦੀ ਆ। ਜਿੰਨਾ ਜ਼ਿਆਦਾ ਜਿੰਨੀ ਵਾਰੀ ਤੁਸੀਂ ਦੇਖਦੇ ਹੋ ਜਿਹੜੇ ਇੰਡੀਵਿਜੂਅਲ ਤੁਹਾਨੂੰ ਅਕਾਊਂਟ ਲੱਗਦੇ ਨੇ ਜਿਹੜੇ ਬਹੁਤ ਜ਼ਿਆਦਾ ਹੇਟ ਪੁਸ਼ ਆਊਟ ਕਰਨ ਡਏ ਨੇ, ਤੁਸੀਂ ਕੰਟੀਨਿਊਸਲੀ ਰਿਪੋਰਟ ਕਰੋ, ਹੈ ਨਾ। ਕਿਤੇ ਨਾ ਕਿਤੇ ਆਈ ਥਿੰਕ ਉਹਨਾਂ ਚੀਜ਼ਾਂ ਦਾ ਇੰਪੈਕਟ ਪਊਗਾ। ਦੂਸਰੀ ਚੀਜ਼ ਮੈਨੂੰ ਲੱਗਦਾ ਕਿ ਜਿਹੜੇ ਨਵੇਂ ਯੰਗ ਐਂਟਰਪ੍ਰੀਨਿਓਰਸ ਯੰਗ ਟੈਕਨੋਲੋਜਿਸਟ ਆ ਰਹੇ ਨੇ, ਉਹਨਾਂ ਨੂੰ ਸੋਚਣਾ ਚਾਹੀਦਾ ਕਿ ਹਾਊ ਟੂ ਬਿਲਡ ਓਨ ਸੋਸ਼ਲ ਨੈਟਵਰਕਸ, ਆਪਣੇ ਸੋਸ਼ਲ ਨੈਟਵਰਕਸ ਕਿੱਦਾਂ ਬਿਲਡ ਕਰਨੇ। ਆਈ ਥਿੰਕ ਦੇਰ ਇਜ਼ ਅ ਹਿਊਜ ਸਪੇਸ ਫॉर ਇਟ, ਹੈ ਨਾ, ਜਿਹੜੀ ਹੋਈ ਹੈ ਨਾ ਜੀ। ਆਬਵੀਅਸਲੀ ਉਹਨਾਂ 'ਚ ਸੇਮ ਫੀਚਰ ਨਹੀਂ ਹੋਣਗੇ, ਕਿਉਂਕਿ $1 ਬਿਲੀਅਨ ਕੰਪਨੀ ਦੀ ਬੈਕਡਅਪ ਦੇ ਵਿੱਚ ਜੋ ਫੀਚਰ ਹੋਣਗੇ ਬੂਟਸਟ੍ਰੈਪਡ ਕੰਪਨੀਜ਼ ਨਹੀਂ ਹੋਣਗੇ, ਹੈ ਨਾ। ਬਟ ਆਈ ਥਿੰਕ ਐਫਰਟ ਸ਼ੁਡਨਟ ਡਾਈ। ਤੀਸਰੀ ਜਿਹੜੀ ਗਵਰਨਮੈਂਟਸ ਦੀ ਹੈਗੀ ਆ, ਗਵਰਨਮੈਂਟਸ ਦੀ ਸੋਸ਼ਲ ਰਿਸਪੌਂਸਿਬਿਲਿਟੀ ਜਿਹੜੀ ਆ ਉਹ ਇਹ ਆ ਕਿ ਜਿਹੜੇ ਕਿਸੇ ਵੀ ਜਿਹੜੀਆਂ ਵੀ ਕਮਿਊਨਿਟੀਜ਼ ਉੱਥੇ ਹੈਗੀਆਂ ਨੇ ਉਹ ਕਿੱਦਾਂ ਆਪਸ ਮਿਲ ਜੁਲ ਕੇ ਰਹਿਣ, ਹੈ ਨਾ। ਤੇ ਕਿਵੇਂ ਜਿਹੜੇ ਫੋਰਨ ਇਨਫਲੂਐਂਸਸ ਨੇ ਉਹ ਕਿਤੋਂ ਵੀ ਹੋ ਰਹੇ ਹੋਣ, ਹੈ ਨਾ, ਉਹਨਾਂ ਨੂੰ ਕਿਦੋਂ ਕੰਟਰੋਲ ਕੀਤਾ ਜਾਵੇ, ਹੈ ਨਾ। ਜਿਹੜੀ ਜਸਟਿਸ ਐਂਡ ਫੇਅਰਨੈਸ ਆ, ਹੈ ਨਾ, ਉਹ ਕਿਸੇ ਵੀ ਸੁਸਾਇਟੀ, ਕਿਸੇ ਵੀ ਜਿਹਨੂੰ ਤੁਸੀਂ ਕਹਿ ਸਕਦੇ ਆ ਕਿ ਫੇਅਰ ਸੁਸਾਇਟੀ ਦੇ ਅੰਡਰਲਾਈਂਗ ਗਰਾਊਂਡ ਵਰਕ ਨੇ, ਹੈ ਨਾ। ਸੋ ਉਹਦੇ ਬਾਰੇ ਕੰਟੀਨਿਊਸਲੀ ਗੱਲ ਹੋਣੀ ਚਾਹੀਦੀ ਆ। ਤੁਹਾਡੀਆਂ ਆਪਣੀ ਕਮਿਊਨਿਟੀਜ਼ 'ਚ ਰਿਪਰੈਜ਼ੈਂਟੇਟਿਵ ਨਿਕਲਣੇ ਚਾਹੀਦੇ ਆ। ਤੁਹਾਡੀਆਂ ਆਪਣੀ ਕਮਿਊਨਿਟੀਜ਼, ਤੁਹਾਡੇ ਗੁਰਦੁਆਰੇ ਜਿਹੜੇ ਹੈਗੇ ਨੇ, ਤੁਹਾਡੇ ਮੰਦਿਰ ਜਿਹੜੇ ਹੈਗੇ ਨੇ, ਉਹਨਾਂ ਦੇ ਵਿੱਚ ਜਿਹੜੇ ਵੀ ਰਿਪਰੈਜ਼ੈਂਟੇਟਿਵ ਤੁਸੀਂ ਭੇਜ ਰਹੇ ਆ, ਉਹਨਾਂ ਦੇ ਨਾਲ ਤੁਸੀਂ ਇਹਨਾਂ ਚੀਜ਼ਾਂ ਦੇ ਬਾਰੇ ਖੁੱਲ੍ਹ ਕੇ ਗੱਲ ਕਰ ਰਹੇ ਆ। ਤੇ ਐਜ਼ ਐਨ ਇੰਡੀਵਿਜੂਅਲ ਮੈਨੂੰ ਲੱਗਦਾ ਲਾਸਟ ਚੀਜ਼ ਜਿਹੜੀ ਆਊਗੀ ਉਹ ਸੋਸ਼ਲ ਰਿਸਪੌਂਸਿਬਿਲਿਟੀ ਇੰਡੀਵਿਜੂਅਲ ਤੋਂ ਵੀ ਐਸਕੇਪ ਨਹੀਂ ਹੋ ਸਕਦੀ। ਮੈਨੂੰ ਲੱਗਦਾ ਕਿ ਜਿਵੇਂ ਦਾ ਬੰਦੇ ਦੀ ਆਪਣੀ ਜੀਵਨ ਜਾਂਚ ਹੋਊਗੀ, ਉਵੇਂ ਦੀ ਉਹਦੀ ਬੋਲਬਾਣੀ ਹੋਊਗੀ। ਐਂਡ ਜੇ ਤੁਹਾਡੀ ਬੋਲਬਾਣੀ ਜਿਹੜੀ ਉਹ ਜੀਵਨ ਜਾਂਚ ਨੂੰ ਰਿਫਲੈਕਟ ਕਰ ਰਹੀ ਆ, ਫਿਰ ਮੈਨੂੰ ਲੱਗਦਾ ਕਿ ਪੋਜ਼ਿਟਿਵ ਵਿਲ ਆਲਵੇਜ਼ ਵਿਨ ਓਵਰ ਨੈਗੇਟਿਵ। ਜੀ ਬਹੁਤ ਬਹੁਤ ਧੰਨਵਾਦ ਸਰਦਾਰ ਰਵਿੰਦਰ ਸਿੰਘ, ਤੁਸੀਂ ਆਪਣੇ ਕੀਮਤੀ ਸਮੇਂ 'ਚ ਸਮਾਂ ਕੱਢ ਕੇ ਪੰਜਾਬੀ ਰੇਡੀਓ ਯੂਐਸਏ ਦੇ ਸਰੋਤੇ ਤੇ ਵਿਊਅਰਸ ਨਾਲ ਸਾਂਝ ਪਾਈ। ਤੁਹਾਡੀਆਂ ਗੱਲਾਂ ਬਾਤਾਂ ਜਿਹੜੀਆਂ ਆਪਾਂ ਕਰਦੇ, ਇਹਦੇ ਵਿੱਚ ਹੋਰ ਵੀ ਕਾਫੀ ਸਵਾਲ ਸੀ, ਪਰ ਮੈਨੂੰ ਲੱਗਦਾ ਇੱਕ ਡੈਡੀਕੇਟਡ ਟਾਕ ਸ਼ੋ ਸ਼ਾਇਦ ਆਪਾਂ ਨੂੰ ਇਸ ਮੁੱਦੇ ਉੱਤੇ ਹੋਰ ਚਾਹੀਦਾ ਹੋਏਗਾ, ਕਿਉਂਕਿ ਜੇ ਟੈਕਨੋਲੋਜੀਕਲ ਐਸਪੈਕਟਸ ਜਿਹੜੇ ਆ ਮੈਂ ਚਾਹੁੰਦਾ ਸੀ ਆਪਾਂ ਉਹ ਵੀ ਕਵਰ ਕਰੀਏ, ਪਰ ਸਮਾਂ ਇੰਨਾ ਕੀ ਆ ਅੱਜ ਦੇ ਲਈ। ਪਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੇ ਸਰੋਤਿਆਂ ਨੂੰ ਪ੍ਰੋਮਿਸ ਕਰਦੇ ਹਾਂ ਕਿ ਇੱਕ ਟਾਕ ਸ਼ੋ ਦੇ ਉੱਪਰ, ਫੋਲੋ ਅਪ ਟਾਕ ਸ਼ੋ ਦੇ ਉੱਪਰ ਜ਼ਰੂਰ ਹੋਰ ਕਰਾਂਗੇ, ਕਿਉਂਕਿ ਮਸਲਾ ਹੀ ਆਪਣੇ ਆਪ ਦੇ ਵਿੱਚ ਇੰਨਾ ਗੰਭੀਰ ਆ। ਆਪਣੀ ਕਮਿਊਨਿਟੀ ਦਾ ਕਾਫੀ ਟਾਈਮ ਤੇ ਸਮਾਂ ਤੇ ਨੈਰੇਟਿਵ ਜਿਹੜੇ ਅਸੀਂ ਆਮ ਤੌਰ ਦੇ ਵਿੱਚ ਵੇਖਿਆ ਸੋਸ਼ਲ ਮੀਡੀਆ ਤੋਂ ਲੈ ਰਹੇ, ਉਹਦੇ ਵਿੱਚ ਕੀ ਸੱਚ ਹੈ ਕੀ ਝੂਠ, ਉਹਦਾ ਨਿਤਾਰਾ ਹੋਣਾ ਬਹੁਤ ਜ਼ਰੂਰੀ ਆ, ਜਾਂ ਐਟਲੀਸਟ ਉਹਦੀ ਸਮਝ ਹੋਣੀ ਬਹੁਤ ਜ਼ਰੂਰੀ ਹੈ, ਤਾਂ ਕਿ ਆਪਾਂ ਆਪਣਾ ਵਧੀਆ ਫਿਊਚਰ ਜਿਹੜਾ ਐਜ਼ ਅ ਕਮਿਊਨਿਟੀ ਪਲਾਨ ਕਰ ਸਕੀਏ। ਸੋ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਧੰਨਵਾਦ ਸਰਦਾਰ ਰਵਿੰਦਰ ਸਿੰਘ ਜੀ। ਆਪਣੇ ਸਾਰੇ ਸਰੋਤਿਆਂ ਤੋਂ ਵੀ ਆਪਾਂ ਆਗਿਆ ਲੈਂਦੇ ਹਾਂ। ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤੀ ਕਰਦੇ ਹਾਂ ਜੀ। ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ। ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ।